ਜਾਣਾਂਗੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਫਾਰਮ ਬਿੱਲ ਅਰਸ਼ਦੀਪ ਸਿੰਘ ਆ ਰਿਹਾ ਆ ਇਸ ਸਾਲ ਦੇ ਵਿੱਚ। ਸੋ ਕਿਸਾਨੀ ਦੇ ਲਈ ਜਿਹੜੇ 5 ਸਾਲ ਅਗਲੇ 5 ਸਾਲ ਆ ਉਹਨਾਂ ਦੇ ਵਿੱਚ ਕਿੱਦਾਂ ਫੰਡਿੰਗ ਹੋਣੀ ਆ, ਕੀ ਕੁਛ ਹੋਣਾ ਆ, ਉਸ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਹੋਣੀਆਂ ਆ। ਵਾਸ਼ਿੰਗਟਨ ਡੀਸੀ 'ਚ ਬੈਠੇ ਜਿਹੜੇ ਲੋਕ ਨੇ ਉਹਨਾਂ ਨੇ ਮੁਲਕ ਭਰ ਦੇ ਜਿਹੜੇ ਕਿਸਾਨਾਂ ਦੀ ਕਹਿ ਲਓ ਵੀ ਭਵਿੱਖ ਆ ਉਸ ਨੂੰ ਤੈਅ ਕਰਨਾ ਹੈ, ਉਸ ਦੇ ਉੱਤੇ ਜਿਹੜੇ ਆਪਣੇ ਸਿਆਹੀ ਲਾਉਣੀ ਆ। ਸੋ ਸੁਣਨ 'ਚ ਇਹ ਆ ਰਿਹਾ ਵੀ ਕਿਸਾਨ ਵੀ ਪਹੁੰਚ ਰਹੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ। ਸੋ ਸਾਨੂੰ ਦੱਸੋ ਵੀ ਕੀ ਇਸ ਟਾਈਮ ਚੱਲ ਰਿਹਾ ਹੈਗਾ ਕਿਸਾਨੀ ਦੇ ਵਿੱਚ ਇਸ ਫਾਰਮ ਬਿੱਲ ਨੂੰ ਲੈ ਕੇ। ਹਾਂਜੀ, ਦੇਖੋ ਜਿਹੜਾ ਆਪਾਂ ਨੂੰ ਜਿਵੇਂ ਕਿ ਪਤਾ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਇੱਕ ਦੋ ਵਾਰੀ ਵੀ ਹਰੇਕ 5 ਸਾਲਾਂ ਬਾਅਦ ਫਾਰਮ ਬਿੱਲ ਆਉਂਦਾ ਹਨ, ਅਤੇ ਕਈ ਵਾਰ ਇੱਕ ਅੱਧੀ ਵਾਰ ਲੇਟ ਵੀ ਹੋਇਆ, ਪਰ ਚਲੋ ਉਹ ਐਕਸਟੈਂਸ਼ਨ ਹੋ ਜਾਂਦੀ ਹੈ। ਬਟ ਐਤਕੀ ਦਾ ਜਿਹੜਾ ਪਿਛਲਾ ਹੁਣ ਆਪਣਾ ਫਾਰਮ ਬਿੱਲ ਐਕਟਿਵ ਆ ਉਹ 2018 'ਚ ਪਾਸ ਹੋਇਆ ਸੀਗਾ ਜੀ, ਅਤੇ ਹੁਣ ਐਤਕੀ ਡਿਊ ਸੀਗਾ 2023 'ਚ। ਪਹਿਲਾਂ ਇਹ ਵੀ ਸੀ ਵੀ ਸ਼ਾਇਦ ਇਹਨੂੰ ਐਕਸਟੈਂਡ ਕਰ ਦੇਣਾ, ਅਗਲੇ ਸਾਲ ਆਊਗਾ ਹੈ ਨਾ, ਅਤੇ ਬਟ ਨਹੀਂ, ਹੁਣ ਇਸ ਸਾਲ ਤਿਆਰੀ ਹੈ 2023 ਦੇ ਫਾਰਮ ਬਿੱਲ ਦੀ, ਹੈ ਨਾ, ਅਤੇ ਉਹਦੇ ਵਿੱਚ ਕਾਫੀ ਵੱਡਾ ਬਜਟ ਹੁੰਦਾ ਹੈ ਨਾ। ਅਤੇ ਜੇ ਆਪਾਂ ਇਹਦਾ ਪਿਛੋਕੜ ਥੋੜ੍ਹਾ ਜਿਹਾ ਦੱਸੀਏ ਸਰੋਤਿਆਂ ਨੂੰ, ਤਾਂ 85 ਸਾਲ ਹੋ ਗਏ ਨੇ ਇਹਨੂੰ ਚੱਲਦੇ ਨੂੰ, ਫਾਰਮ ਬਿੱਲ ਨੂੰ ਬਣਦੇ ਨੂੰ। ਠੀਕ ਹੈ। 1933-34 ਦੇ ਵਿੱਚ ਪਹਿਲੀ ਵਾਰ ਜਿਹੜਾ ਗ੍ਰੇਟ ਡਿਪਰੈਸ਼ਨ ਤੋਂ ਬਾਅਦ 'ਚ ਲੋੜ ਪਈ ਸੀਗੀ ਅੱਛਾ, ਫੂਡ ਸਿਕਿਉਰਿਟੀ ਦੀ, ਫਾਰਮਰਸ ਦੀ ਹੈਲਥ ਦੀ, ਸਾਰੇ ਪਾਸੇ ਲਈ, ਇਨਵਾਇਰਮੈਂਟ ਦੀ, ਹੈ ਨਾ। ਓਕੇ। ਅਤੇ ਉਦੋਂ ਪਹਿਲੀ ਵਾਰ ਇਹ ਲੱਗਿਆ ਸੀਗਾ, ਪਹਿਲੀ ਵਾਰ ਆਇਆ ਸੀਗਾ 1933-34 'ਚ। ਅਤੇ ਉਦੋਂ ਬਾਅਦ ਹਰੇਕ 5 ਸਾਲ ਬਾਅਦ ਆਉਂਦਾ ਰਿਹਾ ਹੈ। ਅਤੇ ਹੁਣ ਫਾਰਮ ਬਿੱਲ ਕਾਫੀ ਕੰਪਲੀਕੇਟਡ ਆ। ਹੁਣ ਫਾਰਮ ਬਿੱਲ ਦੇ ਵਿੱਚ ਇੱਕ ਬਹੁਤ ਸਾਰੇ ਬਿੱਲਸ ਦੀ ਇੱਕ ਨੂੰ ਇਕੱਠਾ ਕਰਕੇ ਇੱਕ ਫਾਈਨਲ ਬਿੱਲ ਤਿਆਰ ਹੁੰਦਾ। ਫੰਡਿੰਗ ਬੇਸਿਕਲੀ ਸਾਰਾ ਮੇਨ ਇਹਦੇ ਵਿੱਚ ਇਹੀ ਹੈ, ਕਿੱਦਾਂ ਬਚਾਉਣਾ, ਸਸਟੇਨੇਬਿਲਟੀ, ਸਰਵਾਈਵੇਬਿਲਟੀ, ਇਹ ਸਾਰੀਆਂ ਚੀਜ਼ਾਂ ਦੇ ਹਾਂ, ਨਹੀਂ ਦੇਖੋ, ਜਿਹੜਾ ਵੀ ਜਿਵੇਂ ਮੈਂ ਜਦੋਂ ਅਸੀਂ ਮੀਟਿੰਗ 'ਚ ਗੱਲ ਕਰ ਰਹੇ ਸੀਗੇ, ਉਹ ਦੱਸ ਰਹੇ ਸੀ ਫਾਰਮ ਬਿੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਕੀ ਆ, ਹੈ ਨਾ। ਆਪਾਂ ਨੂੰ ਲੱਗਦਾ ਫਾਰਮ ਬਿੱਲ ਫਾਰਮਰਸ ਲਈ ਆ, ਬਟ ਇਹ ਗੱਲ ਬਿਲਕੁਲ ਸਹੀ ਨਹੀਂ ਹੈ। ਅੱਛਾ। ਫਾਰਮ ਬਿੱਲ ਦੇ ਵਿੱਚ 3 ਮੇਨ ਜਿਹੜੇ ਹੈਗੇ ਨੇ ਪਾਰਟੀਸਪੈਂਟ। ਪਹਿਲੇ ਤਾਂ ਫਾਰਮਰਸ ਨੇ, ਠੀਕ ਹੈ, ਦੂਜੇ ਹੰਗਰੀ ਨੇ ਜਿਹਨੇ ਵੀ ਖਾਣਾ, ਤੇ ਖਾਂਦਾ ਹਰੇਕ ਅਮਰੀਕਨ, ਸਾਰੇ ਖਾਂਦੇ ਆ, ਠੀਕ ਹੈ ਜੀ। ਤੇ ਕੋਈ ਗੱਡੀ 'ਚ ਬਹਿ ਕੇ ਖਾਂਦਾ, ਕੋਈ ਘਰੇ ਖਾਂਦਾ, ਜਿਵੇਂ ਮਰਜ਼ੀ ਲਾ ਲਓ, ਹਰੇਕ ਬੰਦੇ ਨੂੰ ਖਾਣ ਦੀ ਲੋੜ ਆ। ਸੋ ਫਾਰਮ ਬਿੱਲ ਨਾਲ ਉਹਨੇ ਵੀ ਇਫੈਕਟ ਹੋਣਾ। ਤੇ ਤੀਜੇ ਹੈਗੇ ਐਨਵਾਇਰਮੈਂਟ ਵਾਲੇ। ਐਨਵਾਇਰਮੈਂਟ ਵਾਲਾ ਕਾਫੀ ਪਿਛਲੇ 40 ਸਾਲ ਤੋਂ ਇਹਨਾਂ ਦਾ ਜ਼ਿਆਦਾ ਵੱਡਾ ਰੋਲ ਆ, ਹੈ ਨਾ। ਠੀਕ ਹੈ। ਤੇ ਜਿਵੇਂ ਹੰਗਰੀ ਦੇ ਵਿੱਚ ਵੱਡੇ ਪ੍ਰੋਗਰਾਮ, ਜ਼ਿਆਦਾ ਤਾਂ ਜਿਹੜਾ ਫੂਡ ਸਿਕਿਉਰਿਟੀ ਵਾਲਾ ਪਾਰਟ ਆ ਜਾਂਦਾ ਵੱਡਾ ਇਹਦੇ ਵਿੱਚ, ਹਰੇਕ ਫਾਰਮ ਬਿੱਲ ਦੇ ਵਿੱਚ। ਮੈਨੂੰ ਲੱਗਦਾ 65-70% ਟੋਟਲ ਬਜਟ ਦਾ ਇਹਨਾਂ ਇਸੇ ਕੰਮ 'ਚ ਹੀ ਜਾਂਦਾ, ਜਿਹਦੇ 'ਚ ਆਪਾਂ ਨੂੰ ਫੂਡ ਸਟੈਂਪਸ, ਸਨੈਪ ਪ੍ਰੋਗਰਾਮ ਸਾਰੇ ਉਹ ਇਸੇ ਬਿੱਲ ਦੇ ਪਾਰਟ ਫਾਰਮ ਬਿੱਲ ਦੇ, ਹੈ ਨਾ। ਸੋ ਫਾਰਮ ਬਿੱਲ ਐਜ਼ ਅ ਹੋਲ ਬਹੁਤ ਵੱਡੀ ਚੀਜ਼ ਆ, ਹਰੇਕ ਬੰਦਾ ਇਫੈਕਟ ਹੁੰਦਾ। ਜੇ ਆਪਾਂ ਇਫੈਕਟ ਹੁੰਦੇ ਹਾਂ ਤਾਂ ਆਪਣੀ ਕੋਈ ਨਾ ਕੋਈ ਇਨਪੁਟ ਵੀ ਹੋਣੀ ਚਾਹੀਦੀ, ਹਾਂ, ਹੈ ਨਾ। ਠੀਕ ਹੈ। ਤੁਹਾਨੂੰ ਕੀ ਲੱਗਦਾ ਵੀ ਕੀ ਫੂਡ ਸਿਕਿਉਰਿਟੀ ਹੈ, ਨਹੀਂ ਹੈ, ਜਾਂ ਤੁਸੀਂ ਇਫੈਕਟ ਹੋ ਰਹੇ ਆ, ਨਹੀਂ ਹੋ ਰਹੇ, ਹੈ ਨਾ। ਕੋਈ ਵੀ ਤੁਹਾਡੀ ਇਨਪੁਟ ਆ, ਤੁਹਾਨੂੰ ਆਪਦੇ ਜਿਹੜੇ ਇਲੈਕਟਡ ਅਫੀਸ਼ੀਅਲਸ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ, ਚਾਹੇ ਉਹ ਲਿਖਤੀ ਤੌਰ 'ਚ ਦਿਓ, 10 ਫੋਨ ਕਰਕੇ ਕਹੋ, ਹੈ ਨਾ। ਤੇ ਕਿਉਂਕਿ ਉਹਨਾਂ ਨੇ ਇਵੈਂਚੁਅਲੀ ਉਹ ਕਮੇਟੀਆਂ 'ਚ ਜਾ ਕੇ ਦੱਸਣਾ ਗੱਲ ਕਰਨੀ ਹੈ, ਬਿਲਕੁਲ, ਹੈ ਨਾ। ਤੇ ਜੇ ਆਪਾਂ ਚਲੋ ਫਾਰਮਰਸ ਤੇ ਅੱਜ ਆਪਾਂ ਆਪਣਾ ਫਾਰਮਿੰਗ ਦਾ ਪ੍ਰੋਗਰਾਮ ਹੁੰਦਾ, ਤੇ ਆਪਾਂ ਇਹਨਾਂ ਤਿੰਨਾਂ 'ਚੋਂ ਜੇ ਮੇਨਲੀ ਤਾਂ ਵੱਡਾ ਕੰਮ ਫਾਰਮਰਸ ਤੇ ਹੀ ਆਪਾਂ ਫੋਕਸ ਰੱਖੀਏ, ਹੈ ਨਾ। ਇਹ ਵੀ ਆਪਾਂ ਅਰਸ਼ਦੀਪ ਸਿੰਘ, ਸੌਰੀ ਮੈਂ ਤੁਹਾਨੂੰ ਵਿੱਚ ਗੱਲ ਰੋਕ ਰਿਹਾ ਵੀ ਫਾਰਮਰ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਸਿਰਫ ਜਿਹੜਾ ਅਨਾਜ ਪੈਦਾ ਕਰਨ ਵਾਲਾ, ਬੜੇ ਡੇਅਰੀ ਫਾਰਮਰ ਨੇ। ਹਾਂਜੀ, ਹਾਂ, ਮਤਲਬ ਕਈ ਤਰ੍ਹਾਂ ਦੀ ਜਿਹੜੀ ਫਾਰਮਿੰਗ ਆ, ਹੁਣ ਇਸੇ ਦੇ ਵਿੱਚ ਕ੍ਰੌਪ ਇੰਸ਼ੋਰੈਂਸ ਵੀ ਆਉਂਦੀ ਹੈ, ਇਸੇ 'ਚ ਹਾਰਟੀਕਲਚਰ ਵੀ ਆਉਂਦਾ, ਜੰਗਲਾਤ ਦਾ ਮਹਿਕਮਾ ਇਹਦੇ 'ਚ ਆਉਂਦਾ, ਇੱਥੋਂ ਤੱਕ ਕਿ ਜਿਹੜਾ ਪੇਂਡੂ ਵਿਕਾਸ ਦਾ, ਰੂਰਲ ਡਿਵੈਲਪਮੈਂਟ ਦਾ ਜਿਹੜਾ ਇਲਾਕਾ ਹੈ ਉਹ ਵਿੱਚ ਆਉਂਦਾ, ਨਿਊਟ੍ਰੀਸ਼ਨ, ਕੰਜ਼ਰਵੇਸ਼ਨ, ਇਨਵਾਇਰਮੈਂਟ ਵਾਲਿਆਂ ਦੀ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਨਿਊਟ੍ਰੀਸ਼ਨ ਜਿਹਨੇ ਖਾਣਾ ਪੀਣਾ ਆ। ਸੋ ਇਹ ਰਿਸਰਚ, ਇਹਦੇ ਨਾਲ ਸੰਬੰਧਿਤ ਜਿਹੜੇ ਜੁੜੀਆਂ ਨੇ ਹੁਣ ਯੂਨੀਵਰਸਿਟੀਆਂ ਕਿੰਨੀਆਂ, ਉਹ ਸਾਰਾ ਕੁਛ ਇਹਦੇ ਨਾਲ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜਾ ਡਾਇਰੈਕਟਲੀ ਜਿਹੜਾ ਇਸ ਦੇ ਵਿੱਚ ਲਿੰਕ ਆ। ਤੇ ਬਾਕੀ ਲੋਨਸ ਦਾ ਮਸਲਾ। ਹਾਂਜੀ, ਹਾਂ, ਵੀ ਇਹਦੇ 'ਚ ਉਹੀ ਮੈਂ ਤੁਹਾਨੂੰ ਕਹਿਣ ਦੀ ਆਪਾਂ ਕੋਸ਼ਿਸ਼ ਕਰ ਰਹੇ ਸੀਗੇ ਵੀ ਜੇ ਬਹੁਤ ਵੱਡਾ ਫਾਰਮ ਹੈ ਐਜ਼ ਅ ਹੋਲ, ਹੈ ਨਾ, ਤੇ ਬਿਲੀਅਨਸ ਡਾਲਰ ਹੁੰਦੇ ਨੇ ਹਰੇਕ ਸਾਲ ਸਪੈਂਡ ਹੁੰਦੇ ਨੇ ਇਹਦੇ ਵਿੱਚ। ਤੇ ਜੇ ਆਪਾਂ, ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦਿੰਦਾ, ਇੱਕ ਅਮੈਰੀਕਨਸ ਦੀ ਆਪਣੇ ਜਨਰਲੀ ਦੁਨੀਆ 'ਚ ਚਲੋ ਨੰਬਰਸ ਵੀ ਦੱਸਦੇ ਆ, ਓਬੇਸਿਟੀ ਦੀ ਪ੍ਰੋਬਲਮ ਆ, ਸਹੀ, ਹੈ ਨਾ, ਉਹ ਫਾਰਮ ਬਿੱਲ ਕੰਟਰੋਲ ਕਰ ਸਕਦਾ ਜੇ ਦੇਖਿਆ ਜਾਵੇ, ਕਿਉਂਕਿ ਨਿਊਟ੍ਰੀਸ਼ਨ ਇਹਦੇ ਵਿੱਚ। ਹਾਂ,
ਠੀਕ ਹੈ ਜੀ। ਕਾਰਪੋਰੇਸ਼ਨਸ ਦਾ ਜੇ ਵੱਡਾ ਹੱਥ ਹੋਊਗਾ, ਉਹ ਪੁਸ਼ ਕਰਨਗੀਆਂ, ਉਹ ਚੀਜ਼ਾਂ ਆਪਦੇ ਹਿਸਾਬ ਨਾਲ ਕਰਾ ਲੈਣਗੀਆਂ, ਤਾਂ ਉਹੀ ਚੀਜ਼ਾਂ ਅਸੀਂ ਲਾਉਣੀਆਂ ਨੇ, ਉਹੀ ਗਾਹਾਂ ਬਣਨੀਆਂ ਨੇ, ਉਹੀ ਲੋਕਾਂ ਦੇ ਪਲੇਟਾਂ ਜਾਣੀਆਂ। ਇੱਕ ਮੈਂ ਇੱਥੇ ਸੌਰੀ ਤੁਹਾਨੂੰ ਵਿੱਚ ਰੋਕ ਕੇ ਉਦਾਹਰਨ ਦੇਣਾ ਚਾਹੁੰਦਾ ਬਰਕਲੀ ਦੀ। ਹਾਂਜੀ। ਬਰਕਲੀ ਦੇ ਵਿੱਚ ਉੱਥੋਂ ਦੀ ਸਿਟੀ ਨੇ ਬੜੀ ਕੋਸ਼ਿਸ਼ ਕੀਤੀ ਵੀ ਜਿਹੜਾ ਸ਼ੂਗਰ ਕੰਟੈਂਟ ਆ ਜਾਂ ਵੀ ਇਸ ਉਮਰ ਤੱਕ ਦੇ ਨਿਆਣਿਆਂ ਨੂੰ ਇੰਨੀ ਸ਼ੂਗਰ ਕੰਟੈਂਟ ਜਿਹੜਾ ਫੂਡ ਆ ਉਹ ਨਾ ਮਿਲੇ। ਪਰ ਉਹਨਾਂ ਨੇ ਜਿਹੜੀ ਜਦੋਜਹਿਦ ਜਿਹੜੀ ਉਹ ਕੀਤੀ ਹੈ, ਪਰ ਇਵੈਂਚੁਅਲੀ ਡਿਸਾਈਡ ਉੱਥੇ ਹੁੰਦਾ ਮਾਪਦੰਡ ਜਿਹੜੇ ਉਹ ਡੇਲੀ ਵੈਲਿਊਜ਼ ਆਪਾਂ ਦੇਖਦੇ ਨਾ, ਵੀ ਕੋਈ ਵੀ ਆਪਾਂ ਚੱਕਦੇ ਆ ਪਿੱਛੇ ਦੇਖਦੇ ਆ ਵੀ ਡੇਲੀ ਵੈਲਿਊ ਇਦਾਂ ਆ, ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਇਵੈਂਚੁਅਲੀ ਜਿਹੜੀਆਂ ਆ ਕੇ ਜੁੜ ਜਾਂਦੀਆਂ। ਬਿਲਕੁਲ। ਤੇ ਇਹਦੇ ਨੇ ਹਨਾ ਜੇ ਕੱਲ ਆਪਾਂ ਉਹ ਐਜ਼ ਅ ਨਾਰਮਲ ਸਿਟੀਜ਼ਨ ਦੀ ਵੀ ਗੱਲ ਕਰੀਏ, ਜਿਹੜਾ ਆਮ ਸ਼ਹਿਰੀ ਆ ਜਾਂ ਪਿੰਡ ਵਾਲਾ ਰਹਿਣ ਵਾਲਾ ਬੰਦਾ, ਵੀ ਉਹਦੇ ਲਈ ਵੀ ਫਾਰਮ ਬਿੱਲ ਬਹੁਤ ਜ਼ਿਆਦਾ ਇੰਪੋਰਟੈਂਟ। ਤੁਸੀਂ ਕੀ ਖਾਣਾ, ਉਹਦਾ ਕਿੰਨਾ ਪ੍ਰਾਈਸ ਹੋਊਗਾ, ਖਾਣਾ ਵੀ ਫਿਰ ਕਿੰਨਾ ਪ੍ਰਾਈਸ ਹੋਊਗਾ, ਉਹ ਸਾਰੀਆਂ ਚੀਜ਼ਾਂ ਫਾਰਮ ਬਿੱਲ ਨੇ ਡਰਾਈਵ ਕਰਨੀਆਂ ਹੈ ਨਾ। ਜ਼ਿਆਦਾ ਸਾਡੀ ਜਿਹੜੀ ਫਾਰਮਰਸ ਤੇ ਚਲੋ ਜੇ ਆ ਜਾਈਏ ਆਪਾਂ ਵਾਪਸ, ਤਾਂ ਸਾਡੀ ਸਮੱਸਿਆ ਇਹ ਆ ਵੀ ਅਸੀਂ ਓਨੇ ਸਟਰੋਂਗਲੀ ਆਪਦੇ ਆਪ ਨੂੰ ਐਡਵੋਕੇਸੀ ਨਹੀਂ ਕਰ ਕਰਦੇ ਜਾਂ ਹਿਸਟੋਰੀਕਲੀ ਨਹੀਂ ਕਰਦੇ ਆ। ਉਹਦੇ ਕਰਕੇ ਸਾਨੂੰ ਕੁਛ ਕੁ ਚੀਜ਼ਾਂ ਇਫੈਕਟ ਹੁੰਦੀਆਂ ਨੇ। ਆਮ ਹੀ ਜ਼ਿਆਦਾ ਦੇਖਿਆ ਜੇ ਮੈਂ ਆਪਣੇ ਜੇ ਕਿਸਾਨਾਂ 'ਚ ਵੀ ਫਾਰਮਰਾਂ ਦੀ ਗੱਲ ਕਰੀਏ ਨਾ, ਜਦੋਂ ਅਸੀਂ ਆਮ ਗੱਲਾਂ ਬਾਤਾਂ ਆਮ ਚੱਲਦੀਆਂ, ਇਹਨੂੰ ਖੁੰਡ ਚਰਚਾ ਕਹਿੰਦੇ ਆ ਬੈਠ ਕੇ, ਹੈ ਨਾ। ਤੇ ਉਹਦੇ 'ਚੋਂ ਕਹਿਣਗੇ ਵੀ ਨਹੀਂ ਵੀ ਉਹ ਪਿਛਲੀ ਉਹ ਗੌਰਮੈਂਟ ਸੀ, ਉਦੋਂ ਬੜੀਆਂ ਗਰਾਂਟਾਂ ਮਿਲੀਆਂ, ਉਦੋਂ ਬੜੇ ਪੈਸੇ ਮਿਲੇ, ਹੈ ਨਾ। ਵੀ ਹੁਣ ਤਾਂ ਕੋਈ ਹੈ ਹੀ ਨਹੀਂ, ਹੁਣ ਐਪਲੀਕੇਸ਼ਨ ਹੀ ਨਹੀਂ ਅਪਰੂਵ ਹੁੰਦੀ, ਹੁਣ ਐਂ ਕਰਨ ਲੱਗ ਗਏ, ਆਹ ਮੰਗਣ ਲੱਗ ਗਏ। ਉਹ ਸਾਰਾ ਪਾਰਟ ਫਾਰਮ ਬਿੱਲ ਵੀ ਫਾਰਮ ਬਿੱਲ 'ਚ ਕੀ ਚੀਜ਼ ਨੂੰ ਉਹ ਫੋਕਸ ਕਰ ਰਿਹਾ ਉਸ ਫਾਰਮ ਬਿੱਲ ਦੇ ਵਿੱਚ, ਹੈ ਨਾ। ਚਲੋ ਇਨਵਾਇਰਮੈਂਟ ਇੱਕ ਵੱਡਾ ਪਾਰਟ ਆ, ਜਿਹਦੀਆਂ ਫਿਰ ਉਹਦੀਆਂ USDA ਆ, ਜਿੰਨੀਆਂ ਵੀ ਐਡਮਿਨਿਸਟ੍ਰੇਸ਼ਨਸ ਆਉਂਦੀਆਂ ਨੇ, ਤੇ ਉਹ ਸਾਰੀਆਂ ਉਹਦੇ ਪਾਰਟ ਨੇ, ਜਿੱਥੇ ਉਹਨਾਂ ਨੂੰ ਜਿਵੇਂ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਪ੍ਰੋਗਰਾਮ ਨੇ ਜਿੰਨੇ, ਹੈ ਨਾ। NRCS ਨਾਲ ਆਪਾਂ ਕਿੰਨਾ ਕੰਮ ਕਰਦੇ ਹਾਂ, ਤੇ ਉਹ ਸਾਰਾ ਇਹ ਫਾਰਮ ਬਿੱਲ ਦੇ ਹੀ ਪਾਰਟ ਆਉਂਦੇ। ਜਿੰਨੀ ਉਹਨਾਂ ਕੋਲ ਫੰਡਿੰਗ ਹੋਊਗੀ ਆਪਾਂ ਨੂੰ, ਉਹਨਾਂ ਨੇ ਉਨੇ ਹੀ ਪੈਸੇ ਦੇਣੇ ਨੇ। ਕੱਲ ਨੂੰ ਆਪਾਂ ਕੋਈ ਗ੍ਰਾਂਟ ਕਰ ਰਹੇ ਹਾਂ, ਆਪਣੀ ਇੰਸ਼ੋਰੈਂਸ ਹੋ ਰਹੀ, ਕ੍ਰੌਪ ਇੰਸ਼ੋਰੈਂਸ, ਹਰੇਕ ਚੀਜ਼ ਫਾਰਮ ਬਿੱਲ ਡਰਾਈਵ ਕਰਦਾ। ਸੋ ਇਹਦੇ ਲਈ ਸਾਰਿਆਂ ਨੂੰ ਇਨਪੁਟ ਦੇਣੀ ਚਾਹੀਦੀ ਹੈ। ਹੁਣ ਆਪਾਂ ਕੀ ਕਰ ਰਹੇ ਹਾਂ, ਚਲੋ ਆਪਾਂ ਉਹ ਬਾਅਦ ਵਿੱਚ ਗੱਲ ਕਰਦੇ ਹਾਂ, ਪਰ ਪਹਿਲਾਂ ਤਾਂ ਸਾਰਿਆਂ ਨੂੰ ਇਹ ਦੱਸਣਾ ਜ਼ਰੂਰੀ ਆ ਬਹੁਤ, ਵੀ ਚਾਹੇ ਤੁਸੀਂ ਕਿਤੇ ਵੀ ਬੈਠੇ ਆ, ਹਰੇਕ ਬਿੱਲ ਦੇ ਵਿੱਚ ਕਰਨਾ ਚਾਹੀਦਾ। ਪਰ ਜਿੰਨਾ ਕੁ ਹੁਣ ਜੇ ਅੱਜ ਆਪਾਂ ਫਾਰਮ ਬਿੱਲ ਦੀ ਗੱਲ ਕਰ ਰਹੇ ਹਾਂ, ਤਾਂ ਫਾਰਮ ਬਿੱਲ ਚੱਲਦਾ ਕੋਈ ਨਾ ਕੋਈ ਪਾਰਟੀਸਪੇਸ਼ਨ। ਹੁਣ ਦੇਖੋ ਵੀ ਇਹ ਕਿੱਡੀ ਅਰਸ਼ਦੀਪ ਤਰਾਸਦੀ ਆ, ਜਦੋਂ ਮੀਂਹ ਪੈਂਦੇ ਆ, ਔੜ ਹੁੰਦੀ ਆ, ਜਾਂ ਸੋਕਾ, ਜਾਂ ਜਦੋਂ ਹੜ੍ਹ ਆਉਂਦੇ ਆ, ਕਮੋਡਿਟੀਜ਼ ਦੇ ਜਿਹੜੇ ਪ੍ਰਾਈਸ ਆ ਉਹ ਬਹੁਤ ਉੱਤੇ ਥੱਲੇ ਨੂੰ ਜਿਹੜਾ ਹੋ ਜਾਂਦੇ ਆ। ਫਾਰਮਰ ਉਹਦੇ ਨਾਲ ਸਭ ਤੋਂ ਜ਼ਿਆਦਾ ਇਫੈਕਟ ਤਾਂ ਹੁੰਦਾ ਹੀ ਹੁੰਦਾ। ਹੁਣ ਜਦੋਂ ਬਦਾਮ ਇਸ ਵਾਰ ਆਲਰੇਡੀ ਹੁਣ ਪਤਾ ਵੀ ਮੀਂਹ ਪੈ ਗਏ ਆ, ਬਦਾਮਾਂ ਦੀ ਖੇਤੀ ਦੇ ਉੱਤੇ ਅਸਰ ਪੈਣਾ ਆ, ਬਦਾਮਾਂ ਦੇ ਸਟੋਰਾਂ ਤੇ ਪ੍ਰਾਈਸ ਆਲਰੇਡੀ ਵਧਣੇ ਸ਼ੁਰੂ ਹੋ ਗਏ। ਹਾਂਜੀ ਹਾਂ ਸੀ ਵੀ ਉਹਨਾਂ ਨੇ ਪਹਿਲਾਂ ਹੀ ਜਿਹੜੀ ਇਹ ਜਿਹੜੀ ਚੀਜ਼ ਆ ਉਹ ਕਰ ਲਈ ਹੈ, ਤੇ ਉਹ ਆਲਰੇਡੀ ਵਧਣੇ ਸ਼ੁਰੂ ਹੋ ਗਏ। ਹੁਣ ਇਹ ਤਾਂ ਪਤਾ ਨਹੀਂ, ਕਿਸਾਨਾਂ ਨੂੰ ਤਾਂ ਪਤਾ ਨਹੀਂ ਕਦੋਂ ਜਾ ਕੇ ਮਿਲਣੇ ਕਮੋਡਿਟੀ ਦੇ ਜਿਹੜੇ ਪ੍ਰਾਈਸਿਸ ਆ ਉਹ ਕਿੱਦਾਂ ਆ, ਤੇ ਉਹ ਕਿੱਦਾਂ ਜਿਹੜਾ ਉਹ ਫਰਕ ਪੈਣਾ। ਸੋ ਉਹ ਡਿਸਾਈਡ ਫਾਰਮ ਬਿੱਲਾਂ ਦੇ ਵਿੱਚ ਨਹੀਂ ਸਾਰਾ ਕੁਝ ਦੇਖੋ। ਇੱਕ ਐਤਕੀ ਜਦੋਂ ਹੁਣ ਸਾਨੂੰ ਕਿਹਾ ਗਿਆ ਸੀ ਇਹ ਵੀ ਫਾਰਮ ਬਿੱਲ ਦੇ ਵਿੱਚ ਤੁਸੀਂ ਆਪਦੀ ਤੁਸੀਂ ਇਨਪੁਟ ਦਿਓ, ਹੈ ਨਾ, ਸਬਮਿਟ ਕਰਾਓ, ਤਾਂ ਕਿ ਲਿਖਤੀ ਰੂਪ 'ਚ ਉਹ ਉੱਥੇ ਦਿੱਤੀ ਜਾਵੇ ਜਦੋਂ ਅਸੀਂ ਵਾਸ਼ਿੰਗਟਨ ਜਾਣਾ। ਤਾਂ ਕਈ ਅੱਡ ਸੁਝਾਅ ਆਏ ਸੀ, ਹੈ ਨਾ। ਤੇ ਇੱਕ ਸੁਝਾਅ ਮੇਨਲੀ ਇਹ ਵੀ ਸੀਗਾ ਵੀ ਕਮੋਡਿਟੀਜ਼ ਦਾ ਪ੍ਰਾਈਸ ਕਿਵੇਂ ਰੈਗੂਲੇਟ ਹੋਵੇ। ਜਿਵੇਂ ਆਪਣੇ ਇੰਡੀਆ MSP ਹੈਗੀ ਆ ਕਈ ਫਸਲਾਂ ਦੀ, ਉਹੋ ਜਿਹੀ MSP ਹੋਣੀ ਚਾਹੀਦੀ ਹੈ। ਹੁਣ ਦੇਖੋ ਵੀ ਕੱਲ੍ਹ ਦੀ ਉਦਾਹਰਨ ਆ, ਵੀ ਮੈਂ ਇੱਕ ਆਪਣੇ ਹੈਗੇ ਨੇ ਮਿੱਤਰ ਨੇ, ਉਹਨਾਂ ਦੇ ਬਾਰੇ ਉਹਦੀ ਕਰ ਰਹੇ ਸੀਗੇ ਗੱਲ, ਆਪਣੇ ਕ੍ਰੌਪ ਸੇਲਸ ਦੀ, ਹੈ ਨਾ। ਠੀਕ ਹੈ। ਉਹ ਕਹਿੰਦੇ ਸੀਗੇ ਵੀ ਚਲੋ ਇੱਥੇ ਤੋਂ ਪੈਸੇ ਨਹੀਂ ਮਿਲ ਰਹੇ, ਵੀ ਆਪਾਂ ਹੋਰ ਕੀ ਕਰ ਸਕਦੇ ਹਾਂ, ਹੈ ਨਾ, ਵੀ ਹੋਰ ਕਿਸੇ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ। ਸੋ ਅਸੀਂ ਥੋੜ੍ਹੀ ਰਿਸਰਚ ਕਰਨੀ ਸ਼ੁਰੂ ਕੀਤੀ, ਤਾਂ ਜਿਹੜੇ ਬਦਾਮਾਂ ਦਾ ਭਾਅ ਨਾ ਸਭ ਤੋਂ ਜ਼ਿਆਦਾ ਸਸਤੇ ਮੈਨੂੰ ਕਾਸਕੋ ਲੱਭੇ। ਅੱਛਾ। ਕਾਸਕੋ ਵੀ ਟੈਕਸ ਪਾ ਕੇ $15 ਦੇ 3 ਪਾਉਂਡ ਨੇ। 3 ਪਾਉਂਡ $15। ਠੀਕ ਹੈ ਜੀ। ਤੇ ਕਿਸਾਨ ਦਾ ਕਿੰਨੇ ਦਾ ਵਿਕਦਾ ਹੈ? $5 ਨੂੰ ਪਾਉਂਡ। ਠੀਕ ਹੈ ਜੀ। ਤੇ ਹੁਣ ਸਾਨੂੰ ਕੀ ਮਿਲ ਰਿਹਾ? $1.25 ਨੂੰ ਪਾਉਂਡ। ਠੀਕ ਹੈ। ਪਿਛਲੇ ਸਾਲ ਦੇ ਨੰਬਰ ਦੇਖੇ ਪ੍ਰੀ ਕੋਵਿਡ। ਠੀਕ ਹੈ ਜੀ। ਪ੍ਰਾਈਸ ਉਦੋਂ $12-13 ਸੀ ਪਾਉਂਡ ਦਾ। ਹੁਣ ਤੋਂ ਜਾਣੀ $1-2 ਘੱਟ, ਮਤਲਬ 3 ਪਾਉਂਡ। ਹਾਂ, ਉਦੋਂ $4 ਨੂੰ ਪਾਉਂਡ ਸੀ। ਤੇ ਉਦੋਂ ਸਾਨੂੰ ਕੀ ਰੇਟ ਮਿਲ ਰਿਹਾ ਸੀ? $2, $2.25। ਇਹ ਕੀ ਹੋ ਗਿਆ? ਠੀਕ ਹੈ ਜੀ। ਜਿਹੜਾ ਫਾਰਮਰ ਆ ਉਹਨੂੰ ਤਾਂ ਅੱਧੇ ਰਹਿ ਗਏ ਪੈਸੇ,
ਤੇ ਉਹਨਾਂ ਨੇ ਉਦੋਂ ਵੀ ਜ਼ਿਆਦਾ ਚੱਕ ਤੇ ਜੀ ਮਹਿੰਗਾਈ ਆ ਗਈ, ਇਨਫਲੇਸ਼ਨ ਆ ਗਈ, ਇਹ ਹੋ ਗਿਆ, ਡਾਲਰ ਪਾਉਣ ਤੇ ਵਧਾਤਾ। ਹਾਂ, ਤੇ ਹੁਣ ਉਹ ਜੇ ਫਾਰਮਰ ਤੋਂ ਤੇ ਉਹਦੇ ਵਿੱਚ ਦੇ ਦੇਖੀਏ ਜੇ 400-500% ਦਾ ਰੇਜ਼ ਹੋ ਜਾਂਦਾ, ਜਦ ਤੱਕ ਕੰਜ਼ਿਊਮਰ ਤੱਕ ਜਾਂਦਾ। ਕਿੱਥੇ $1.25 ਨੂੰ ਲੈ ਕੇ ਤੇ $5 ਨੂੰ ਵੇਚ ਰਿਹਾ, ਹੈਨਾ। ਸੋ ਇਹ ਸਾਰੀਆਂ ਚੀਜ਼ਾਂ ਜੇ ਕਿਸੇ ਤਰੀਕੇ ਨਾਲ ਰੈਗੂਲੇਟ ਹੋਣ ਤਾਂ ਜ਼ਿਆਦਾ ਬਿਹਤਰ ਆ। ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰਾਈਸ ਘੱਟ ਹੋਣ ਜਾਂ ਵੱਧ ਹੋਣ, ਜੇ ਕਿਸੇ ਤਰੀਕੇ ਦਾ ਕੋਈ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਹਰੇਕ ਸਿਸਟਮ ਤੇ। ਨਹੀਂ ਕੋਲੈਪਸ ਕਰਦਾ ਹੀ ਆ ਸਿਸਟਮ ਜਦੋਂ ਤੁਸੀਂ ਬਿਨਾਂ ਉਹਦੇ ਤੋਂ ਚੱਲਦਾ, ਹਨਾ। ਹੁਣ ਜਿੰਨੇ ਕੁ ਮੈਨੂੰ ਲੱਗਦਾ $3 ਨੂੰ ਬਦਾਮ ਹੁੰਦੇ ਸੀ ਜਦੋਂ, ਉਦੋਂ ਫਾਰਮਰ ਬੜੇ ਖੁਸ਼ ਸੀਗੇ $2.5 ਨੂੰ, ਹਨਾ, ਵੀ ਠੀਕ ਆ, ਯਾਰ ਗੁੱਡ। ਬਾਹਰ ਤਾਂ ਰੀਟੇਲ ਦਾ ਪ੍ਰਾਈਸ ਉਦੋਂ ਵੀ ਇੰਨਾ ਹੀ ਸੀ। ਹੁਣ ਫਾਰਮਰਸ ਨੂੰ ਬਾਅਦ ਕੁਝ ਨਹੀਂ ਰਿਹਾ ਤੇ ਪੈਸੇ ਖਾਦਾਂ ਦੇ ਹਰੇਕ ਚੀਜ਼ ਦੇ ਜ਼ਿਆਦਾ ਤੋਂ ਜ਼ਿਆਦਾ ਹੋ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇਖੋ, ਅੱਗੇ ਵੀ ਆਪਾਂ ਕਿੰਨੇ ਗੱਲ ਕਰਦੇ ਹੁੰਦੇ ਆ ਵੀ ਇਹ ਲੋਕਲ ਲੈਵਲ ਤੇ ਜਾਂ ਜੋ ਪਾਣੀ ਦੀ ਵੀ ਲੜਾਈ ਲੜਦੇ ਆ ਆਪਾਂ ਮੰਡੇਰੇ ਗਏ, ਟਲੈਰੀ ਗਏ, ਹਨਾ, ਕਿੱਥੇ ਕਿੱਥੇ ਜਾਂਦੇ ਰਹੇ ਤੇ ਵੈਸਟਲੈਂਡ ਗਏ, ਉਹ ਜਿਹੜੇ ਸਾਰੇ ਹੱਲ ਨੇ ਨਾ ਉਹ ਪਾਲਿਸੀ ਲੈਵਲ ਤੇ ਹੀ ਹੋਣੇ, ਇਹ ਤਾਂ ਆਪਾਂ ਨੂੰ ਪਤਾ, ਇਹ ਤਾਂ ਪਤਾ ਹੀ ਆ। ਕਾਊਂਟੀ ਦੇ ਬਸ ਦੇ ਤਾਂ ਰੋਲ ਨਹੀਂ ਹੈ, ਹਨਾ। ਤੇ ਉਹ ਕਿਵੇਂ ਹੋਊਗਾ ਜੇ ਆਪਾਂ ਇਹੋ ਜਿਹੇ ਜਦੋਂ ਫਾਰਮ ਬਿੱਲ ਬਣਦੇ ਆ ਜਾਂ ਕੋਈ ਸਟੇਟ ਲੈਵਲ ਦੇ ਲਾਅ ਬਣਦੇ ਆ, ਉਹਨਾਂ ਦੇ ਵਿੱਚ ਜਾ ਕੇ ਆਪਦੀ ਪਾਰਟੀਸਪੇਸ਼ਨ ਕਰੀਏ। ਸੋ ਉਸੇ ਨੂੰ ਲੈ ਕੇ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਪਹਿਲੀ ਅਟੈਂਪਟ ਆ। ਤੇ ਪਰ ਆਰਗੇਨਾਈਜੇਸ਼ਨਸ ਤਾਂ ਚਲੋ ਦੂਜੀਆਂ ਪਹਿਲਾਂ ਵੀ ਕਰਦੀਆਂ ਆਈਆਂ ਜਿੰਨਾ ਕਰ ਸਕਦੇ, ਪਰ ਐਤਕੀ ਆਪਣੇ ਪੰਜਾਬੀ ਭਾਈਚਾਰੇ ਦੀ ਪਹਿਲੀ ਅਟੈਂਪਟ ਆ ਵੀ ਅਸੀਂ ਕੋਈ ਨਾ ਕੋਈ ਇਨਪੁਟ ਦੇਈਏ। ਪਿਛਲਾ ਜਿਹੜਾ 2018 ਦਾ ਫਾਰਮ ਬਿੱਲ ਸੀਗਾ, ਜਿਹੜਾ ਟਰੰਪ ਪ੍ਰਸ਼ਾਸਨ ਦੇ ਦੌਰਾਨ ਪਾਸ ਹੋਇਆ ਸੀ, ਉਹ $428 ਬਿਲੀਅਨ ਦੀ ਲਾਗਤ ਦਾ ਸੀਗਾ। ਇਸ ਵਾਰ ਵੀ ਇੰਨਾ ਕੁ ਜਾਂ ਇਸ ਤੋਂ ਲਾਗੇ ਛਾਗੇ ਜਿਹੜਾ ਇਹ ਫਿਰ ਵੀ ਰਹਿਣ ਵਾਲਾ ਹੈ। ਹਾਂਜੀ, ਹਾਂ। ਸੋ ਬਹੁਤ ਜ਼ਿਆਦਾ ਮਨੀ ਇਸ ਦੇ ਵਿੱਚ ਇਨਵੋਲਵ ਆ। ਸਨੈਪ ਪ੍ਰੋਗਰਾਮਸ ਤੋਂ ਲੈ ਕੇ ਕਿਸਾਨ ਨੂੰ ਕੀ ਜਿਹੜਾ ਇਸ ਦੇ ਵਿੱਚ ਮਿਲਣਾ ਆ, ਕਿੱਦਾਂ ਲੋਨ ਹੋਣਗੇ, ਕੀ ਉਸ ਦੇ ਵਿੱਚ ਉਹਨਾਂ ਨੇ ਚੇਂਜਿਸ ਜਿਹੜੇ ਉਹ ਕਰਨੇ ਆ, ਫਸਟ ਟਾਈਮ ਕੋਈ ਜਿਹੜਾ ਬਣਨਾ ਚਾਹੁੰਦਾ ਹੈ ਫਾਰਮਰ, ਉਹਦੇ ਲਈ ਕਿੱਦਾਂ ਇਹ ਸਾਰੀਆਂ ਪਾਲਿਸੀਜ਼ ਇਸ ਫਾਰਮ ਬਿੱਲ ਦੇ ਵਿੱਚ ਘੜੀਆਂ ਜਾਣੀਆਂ ਆ। ਤੇ ਬੈਟਰ ਇਹੀ ਹੁੰਦਾ ਆ ਵੀ ਮੌਕੇ ਤੇ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਵਿੱਚ ਐਡ ਕਰਵਾ ਲਿਆ ਜਾਵੇ, ਕਿਉਂਕਿ ਅਦਰਵਾਈਜ਼ ਜਦੋਂ ਇੱਕ ਦੀ ਲਿਖ ਹੋ ਜਾਣ ਤਾਂ ਫਿਰ 5 ਸਾਲ ਕੋਈ ਸੁਣਵਾਈ ਨਹੀਂ, ਤੇ 5 ਸਾਲ ਉਸੇ ਹੀ ਲੀਕ ਨੂੰ ਕੁੱਟਣਾ ਪੈਂਦਾ ਆ ਵੀ ਇਹ ਜਿਹੜੀ ਚੀਜ਼ ਆ ਇਹ ਦੇਖਣਾ ਉਸ ਹਿਸਾਬ ਦੇ ਨਾਲ ਪੈਂਦਾ ਆ। ਸੋ ਹੁਣ ਅਰਸ਼ਦੀਪ ਸਿੰਘ, ਜੇ ਤੁਸੀਂ ਸਾਨੂੰ ਹੁਣ ਦੱਸੋ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਪਹਿਲੀ ਵਾਰੀ ਜਿਹੜੇ ਪੰਜਾਬੀ ਕਿਸਾਨ ਜਾ ਰਹੇ ਆ ਤੇ ਉੱਥੇ ਜਾ ਕੇ ਇਨਪੁਟ ਦੇਣਗੇ, ਕੀ ਆ ਇਹ ਮਸਲਾ, ਕਿੱਦਾਂ ਇਨਪੁਟ ਜਿਹੜੀ ਉਹ ਦਿੱਤੀ ਜਾਂਦੀ ਆ, ਕਮੇਟੀ ਮੀਟਿੰਗ 'ਚ ਤੁਸੀਂ ਜਾ ਰਹੇ ਆ ਜਾਂ ਕਮੇਟੀ ਮੈਂਬਰਸ ਨਾਲ ਮਿਲਣਾ ਆ, ਵਾਸ਼ਿੰਗਟਨ DC 'ਚ ਰੈਲੀ ਵੀ ਹੋਣੀ ਆ, ਸੋ ਉਹਦੇ ਬਾਰੇ ਤੁਸੀਂ ਥੋੜਾ ਦੱਸੋ। ਹਾਂਜੀ, ਦੇਖ ਜਿਹੜਾ ਨਾ ਇੱਕ ਮੈਨੂੰ ਲੱਗਦਾ 25-26 ਆਰਗੇਨਾਈਜੇਸ਼ਨਸ ਨੇ, ਅੱਡ ਫਾਰਮਿੰਗ ਆਰਗੇਨਾਈਜੇਸ਼ਨਸ ਹੈ ਨਾ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜੇ ਰਿਲੇਟਡ ਨੇ US ਦੇ ਵਿੱਚ, ਸਾਰੀਆਂ ਇਕੱਠੀਆਂ ਹੋ ਕੇ ਰੈਲੀ ਕਰ ਰਹੀਆਂ ਨੇ ਵਾਸ਼ਿੰਗਟਨ DC, ਠੀਕ ਹੈ ਜੀ। ਉਹਦੇ 'ਚ ਹੁਣ ਇੱਕ ਆਪਣੀ ਐਤਕੀ ਪਹਿਲੀ ਵਾਰ ਅਸੀਂ ਐਂਟਰ ਹੋਣ ਦੀ ਕੋਸ਼ਿਸ਼ ਕੀਤੀ, ਤੇ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਵੀ ਅਸੀਂ ਜਾ ਰਹੇ ਹਾਂ, ਕੋਈ 35 ਤੋਂ 40 ਮੈਂਬਰ ਲੈ ਕੇ ਉੱਥੇ, ਠੀਕ ਹੈ ਨਾ। 15 ਤੋਂ 20 ਮੈਂਬਰ ਸਾਡੇ ਕੈਲੀਫੋਰਨੀਆ ਤੋਂ ਜਾਣਗੇ, ਜਿਹੜੇ ਬਾਈ ਫਲਾਈ ਕਰਕੇ ਜਾਣੇ ਨੇ, ਤੇ ਕੁਛ ਕੁ ਸਾਡੇ ਹੋਰ ਬਾਕੀ ਇੱਧਰੋਂ ਉੱਧਰੋਂ ਆ ਰਿਹਾ, ਤੇ ਸਾਡਾ ਐਕਸਪੈਕਟਡ ਆ ਵੀ 35 ਤੋਂ 40 ਮੈਂਬਰ ਅਸੀਂ ਉੱਥੇ ਲੈ ਕੇ ਜਾ, ਹਾਂਜੀ, ਬਾਕੀ ਕਿਸਾਨਾਂ ਦੇ ਨਾਲ, ਹਾਂਜੀ। ਤੇ ਉੱਥੇ ਰੈਲੀ ਵਾਸ਼ਿੰਗਟਨ DC ਕੈਪੀਟਲ ਹੋਣਾ, 3 ਦਿਨ ਦਾ ਪ੍ਰੋਗਰਾਮ ਆ, 2.5 ਦਿਨ ਦਾ ਪ੍ਰੋਗਰਾਮ। ਮੰਡੇ ਨੂੰ ਅਸੀਂ ਜਾਣਾ, ਮੰਡੇ ਨੂੰ ਉਹਨਾਂ ਨੇ 4 ਵਜੇ, ਜੇ ਮੈਂ ਏਜੰਡਾ ਲਿਖਿਆ ਸੀ ਇੱਥੇ, ਮੰਡੇ ਨੂੰ 4 ਵਜੇ ਤਾਂ ਓਪਨਿੰਗ ਹੈਗੀ ਹੈ ਸੈਰੇਮਨੀ ਉਹਨਾਂ ਦੀ, ਵੈਲਕਮ ਆ, ਤੇ ਉਹਨਾਂ ਨੇ ਕਰਨਾ, ਤੇ 5 ਵਜੇ ਹੈਗੀ ਆ ਸਾਈਨ ਮੇਕਿੰਗ, ਰਿਸੈਪਸ਼ਨ ਤੇ ਸਾਈਨ ਮੇਕਿੰਗ ਮੰਡੇ ਨੂੰ, ਠੀਕ ਹੈ। ਤੇ ਅਸੀਂ ਵੈਸੇ ਸਾਰਿਆਂ ਨੇ, ਕਿਉਂਕਿ ਮੰਡੇ ਨੂੰ ਇੱਥੋਂ ਜਾਣਾ ਥੋੜਾ ਜਿਹਾ ਕਾਫੀ ਟਾਈਮ ਲੱਗ ਜਾਂਦਾ ਹੈ ਨਾ ਈਸਟ ਕੋਸਟ ਨੂੰ, ਸਾਡੀਆਂ ਸਾਰੀਆਂ ਫਲਾਈਟਸ ਪਹੁੰਚ ਰਹੀਆਂ ਲੇਟ ਥੋੜਾ ਜਿਹਾ, ਸੋ ਅਸੀਂ ਮੰਡੇ ਨੂੰ ਤਾਂ ਨਹੀਂ ਜਾ ਪਾਵਾਂਗੇ, ਪਰ ਟਿਊਜ਼ਡੇ ਨੂੰ 11 ਵਜੇ ਸ਼ੁਰੂ ਹੋ ਜਾਣਾ ਸਵੇਰੇ, ਜਿਹੜੀ ਰੈਲੀ ਆ ਮੇਨ, ਪਹਿਲੀ ਰੈਲੀ ਆ, ਹਾਂ, ਰੈਲੀ ਵਿਦ ਫਾਰਮਰ ਸਪੀਚਸ ਐਂਡ ਮਿਊਜ਼ੀਕਲ ਪਰਫਾਰਮੈਂਸਿਸ, ਹੈ ਨਾ। ਉਹ 11 ਵਜੇ ਉੱਥੋਂ ਅਸੀਂ ਸ਼ੁਰੂ ਕਰਾਂਗੇ, 1 ਵਜੇ ਫਿਰ ਫਰੀਡਮ ਮਾਰਚ ਕਰਨਾ, ਫਰੀਡਮ ਪਲਾਜ਼ਾ ਤੋਂ ਕੈਪੀਟਲ ਹਿੱਲ 'ਚ, ਠੀਕ ਹੈ ਜੀ, 4 ਵਜੇ ਤੱਕ, ਤੇ 4 ਵਜੇ ਫਿਰ ਟ੍ਰੇਨਿੰਗ ਹੋਣੀ ਆ, ਤੇ ਕੁਛ ਕੁ ਫਾਰਮਰਸ ਨੇ ਆਪਦੀਆਂ ਸਟੋਰੀਜ਼ ਦੱਸਣੀਆਂ ਨੇ ਉੱਥੇ ਕੈਪੀਟਲ ਹਿੱਲ, ਹੈ ਨਾ। ਤੇ ਇਹ ਹੈਗਾ 7 ਤਰੀਕ ਦਾ ਟਿਊਜ਼ਡੇ ਦਾ ਪ੍ਰੋਗਰਾਮ। 8 ਤਰੀਕ ਨੂੰ ਬੁੱਧਵਾਰ ਨੂੰ 9 ਵਜੇ ਸ਼ੁਰੂ ਹੋਣਾ, ਉਸ ਦਿਨ ਪਹਿਲਾਂ ਪ੍ਰੈਸ ਇਵੈਂਟ ਹੋਣੀ ਆ ਫਾਰਮਰਸ ਨਾਲ, ਤੇ 10 ਵਜੇ ਲੌਬੀ ਡੇ ਔਨ ਕੈਪੀਟਲ ਹਿੱਲ ਹੋਣਾ,
ਬਿਟਵੀਨ ਤੇ ਜੇ ਉੱਥੇ ਆਪਾਂ ਤੁਸੀਂ ਕੁਝ ਵੀ ਆਪਦੇ ਬਾਰੇ ਬੋਲ ਵੀ ਸਕਦੇ ਆ ਜਾਂ ਆਪਦੇ ਕੁਝ ਦੱਸ ਵੀ ਸਕਦੇ, ਤੇ ਸ਼ਾਮ ਨੂੰ 4 ਵਜੇ ਆਪਣੀ ਕਲੋਜ਼ਿੰਗ ਹੋਣੀ ਹੈ ਇਸ ਸਾਰੇ ਪ੍ਰੋਗਰਾਮ ਦੀ, ਹੈ ਨਾ। ਤੇ ਇਹਦੇ ਵਿੱਚ ਸਾਨੂੰ ਇਹ ਮੌਕਾ ਦਿੱਤਾ ਗਿਆ ਵੀ ਤੁਸੀਂ ਆਪਦੇ ਜਿਹੜੇ ਹੈਗੇ ਨੇ ਪੁਆਇੰਟ ਉਹ ਲਿਖ ਕੇ ਲਿਆਓ, ਮੰਗ ਪੱਤਰ, ਤੇ ਆਪਾਂ ਉੱਥੇ ਸੈਨੇਟਰਸ ਨੂੰ ਇਹ ਦੱਸਣਾ ਤੇ ਵੀ ਆਹ ਸਾਡੀਆਂ ਮੰਗਸ ਨੇ, ਕਿਉਂਕਿ ਜਿਹੜੀਆਂ ਬਾਕੀ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਵੀ ਲੈ ਕੇ ਆਉਣੀਆਂ ਨੇ, ਤੇ ਉਹ ਸਾਰੇ ਮੰਗ ਪੱਤਰ ਫਿਰ ਇਕੱਠੇ ਕਰਕੇ ਹੋ ਸਕਦਾ ਵੀ ਸੈਨੇਟਰਸ ਨੂੰ ਜਾ ਕੇ ਮਿਲਿਆ ਜਾਵੇ ਬੁੱਧਵਾਰ ਨੂੰ, ਤੇ ਉਹਨਾਂ ਨੂੰ ਸਾਰੇ ਮੰਗ ਪੱਤਰ ਦਿੱਤੇ ਜਾਣ। ਅਸੀਂ ਵੀ ਕੋਸ਼ਿਸ਼ ਕੀਤੀ ਜਿਹੜੇ ਸਾਡੇ ਇੱਥੇ ਦੇ ਲੋਕਲ ਸੈਨੇਟਰਸ ਹੈਗੇ ਨੇ ਜਾਂ ਰਿਪਰੈਜ਼ੈਂਟੇਟਿਵਸ ਹੈਗੇ ਨੇ, ਕੈਲੀਫੋਰਨੀਆ ਦੇ ਹਾਂਜੀ, ਤੇ ਉਹਨਾਂ ਨੂੰ ਦੱਸ ਦਿੱਤਾ ਹੈ, ਹਨਾ, ਤੇ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਵੀ ਉੱਥੇ ਮਿਲਣਗੇ ਸਾਨੂੰ, ਸਾਡੇ ਨਾਲ ਵੀ ਜਾਣਗੇ, ਹਨਾ। ਤੇ ਅਗੇਨ ਇੱਥੇ ਇੱਕ ਗੱਲ ਫੇਰ ਮੈਂਸ਼ਨ ਕਰ ਦਈਏ, ਕੋਈ ਪੋਲੀਟੀਕਲ ਬੈਟਲ ਨਹੀਂ ਹੈਗੀ, ਹਨਾ, ਤੇ ਸਾਰੇ ਚਾਹੇ ਉਹ ਡੈਮੋਕ੍ਰੈਟ ਸੀ ਚਾਹੇ ਰਿਪਬਲਿਕਨ ਸੀ, ਆਪਾਂ ਸਾਰਿਆਂ ਨੂੰ ਸੱਦਾ ਪੱਤਰ, ਸਾਰਿਆਂ ਨੂੰ ਬਰਾਬਰ ਹੀ ਕਰਨਾ ਇਹਨੇ, ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਵੀ ਅਸੀਂ ਭਾਈ ਉੱਥੇ ਪਹੁੰਚ ਰਹੇ ਹਾਂ। ਲੋਕਾਂ ਦੇ ਬੜੇ ਉਹਨਾਂ ਨੇ ਵਧੀਆ ਓਪਨ ਆਰਮਸ ਨੇ ਕਿਹਾ ਵੀ ਠੀਕ ਹੈ ਜੀ, ਤੁਸੀਂ ਜਾ ਰਹੇ ਹੋ ਤਾਂ ਅਸੀਂ ਜ਼ਰੂਰ ਪਹੁੰਚਾਂਗੇ ਤੇ ਤੁਹਾਨੂੰ ਉੱਥੇ ਮਿਲਾਂਗੇ, ਠੀਕ ਹੈ ਜੀ। ਸੋ ਇਹ ਹੈਗਾ ਇੱਕ ਤਰੀਕਾ ਇਨਪੁਟ ਦੇਣ ਦਾ ਆਪਦਾ ਕਿਸੇ ਵੀ ਬਿੱਲ 'ਚ। ਸਾਡਾ ਐਤਕੀ ਦਾ ਇਹ ਤਰੀਕਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੀ ਇਨਪੁਟ ਜਾਵੇ ਉਹਦੇ ਵਿੱਚ। ਨਹੀਂ ਚਲੋ, ਇਹ ਇੱਕ ਵਧੀਆ ਜਿਹੜੀ ਉਹ ਚੀਜ਼ ਆ, ਸੁਣਨ ਲੱਗੇ ਆ, ਸੁਣਨਗੇ ਤੇ ਦੇਖਣਾ ਆ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਰਸ਼ਦੀਪ ਆਪਾਂ ਦੇਖ ਰਹੇ ਹਾਂ ਵੀ ਇੱਦਾਂ ਦੀਆਂ ਜਿੱਦਾਂ ਦੀਆਂ ਵੀ ਪਾਲਿਸੀਜ਼ ਆਉਂਦੀਆਂ ਰਹੀਆਂ ਆ, ਇਵੈਂਚੁਅਲੀ ਹਰਟ ਕਰ ਰਹੀਆਂ ਨੇ। ਇਹ ਕੋਈ ਬਹੁਤਾ ਉਹਨਾਂ ਨੂੰ ਫਾਇਦਾ ਜਿਹੜਾ ਉਹ ਨਹੀਂ ਹੋ ਪਾ ਰਿਹਾ। ਨਹੀਂ ਤਾਂ ਫਾਰਮ ਬਿੱਲ ਜਿੱਦਾਂ ਤੁਸੀਂ ਕਿਹਾ ਵੀ 1933 ਤੋਂ ਚੱਲਦੇ ਆ ਰਹੇ ਆ, ਇੱਦਾਂ ਦੀ ਰੈਲੀ ਜਾਂ ਇੱਦਾਂ ਦੇ ਮੋਰਚੇ ਘੱਟ ਸੁਣਿਆ। ਮੇ ਵੀ ਆਪਾਂ ਇੰਨੇ ਇਸ ਦੇ ਨਾਲ ਕਲੋਜ਼ਲੀ ਇਹਨੂੰ ਵਾਚ ਵੀ ਜਿਹੜਾ ਨਹੀਂ ਕੀਤਾ ਸੀਗਾ, ਪਰ ਆਈ ਥਿੰਕ ਇਸ ਵਾਰ ਸਭ ਤੋਂ ਜ਼ਿਆਦਾ ਜਿਹੜੀ ਇਹਦੀ ਚਰਚਾ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਸਸਟੇਨੇਬਿਲਿਟੀ ਦਾ ਰੌਲਾ ਬਹੁਤ ਆ ਹੁਣ, ਵੀ ਇਨਵਾਇਰਨਮੈਂਟ ਦੀ ਸਸਟੇਨੇਬਿਲਿਟੀ ਤਾਂ ਹੈਗੀ ਹੈ, ਪਰ ਫਾਰਮਰ ਦੀ ਸਸਟੇਨੇਬਿਲਿਟੀ ਵੀ ਦੇਖਣੀ ਆ, ਵੀ ਉਹਦੀ ਸਰਵਾਈਵੇਬਿਲਿਟੀ ਵੀ ਜਿਹੜੀ ਉਸ ਚੀਜ਼ ਦੇ ਵਿੱਚ ਦੇਖਣੀ ਆ। ਅਰਸ਼ਦੀਪ ਸਿੰਘ ਦੱਸ ਰਹੇ ਆ, ਕਹਿੰਦੇ ਵੀ ਜਿਹੜਾ ਫਾਰਮ ਬਿੱਲ ਜਿਹੜਾ 10 ਈਅਰ ਬੇਸ ਲਾਈਨ ਹੈ, ਇਸ ਵਾਰ $1.4 ਟ੍ਰਿਲੀਅਨ ਦੀ ਪ੍ਰੋਜੈਕਟਡ ਹੋ ਰਹੀ ਆ। ਜਿਹੜਾ ਸੀ ਪਿਛਲੀ ਜਿਹੜੀ 433 ਬਿਲੀਅਨ ਦੀ ਸੀ, ਉਹਦੇ ਨਾਲੋਂ $1 ਟ੍ਰਿਲੀਅਨ ਵੱਧ, ਯਾਨੀ ਕਿ 1000 ਬਿਲੀਅਨ ਪਿਛਲੀ ਵਾਰ ਦੇ ਨਾਲੋਂ ਵੱਧ ਜਿਹੜਾ ਹੋ ਸਕਦਾ ਵੀ ਅਗਲੇ 10 ਸਾਲਾਂ 'ਚ $1.4 ਟ੍ਰਿਲੀਅਨ ਫਾਰਮਿੰਗ ਦੇ ਉੱਤੇ ਵੱਖ-ਵੱਖ ਉਹਦੇ ਜਿਹੜੇ ਕਹਿ ਲਓ ਵੀ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਦੇ ਉੱਤੇ ਖਰਚਣ ਦੀ ਇਹ ਪ੍ਰੋਜੈਕਸ਼ਨ ਜਿਹੜੀ ਹੈਗੀ ਆ, ਵੀ ਹਰ ਸਾਲ $140 ਬਿਲੀਅਨ ਖਰਚਿਆ ਜਾ ਸਕਦਾ। ਇਹ ਅਨੁਮਾਨਿਤ ਹੈਗੀ ਆ, ਇਹ ਗਰੰਟੀ ਨਹੀਂ ਆ, ਪਰ ਹੁਣ ਜਦੋਂ ਤੁਸੀਂ ਉੱਥੇ ਕਮੇਟੀ ਦੇ ਵਿੱਚ ਜਾ ਕੇ ਉੱਥੇ ਉਹਨਾਂ ਸੈਨੇਟਰਸ ਨੂੰ ਮੰਗ ਪੱਤਰ ਦਓਗੇ ਜਾਂ ਰਿਪਰੈਜ਼ੈਂਟੇਟਿਵ ਨੂੰ ਜਦੋਂ ਮਿਲੂਗੇ, ਤਾਂ ਆਈ ਥਿੰਕ ਉਦੋਂ ਫਿਰ ਜ਼ਿਆਦਾ ਜਿਹੜਾ ਉਹ ਪਤਾ ਲੱਗ ਸਕੂਗਾ ਵੀ ਕਿੱਦਾਂ ਦਾ ਜਿਹੜਾ ਉਹ ਰਹਿਣ ਵਾਲਾ ਹੈਗਾ ਜੀ। ਤੇ ਬਾਕੀ ਜਿਹੜੇ ਸਾਡੇ ਵੀ ਜਿਹੜੇ ਸਰੋਤੇ ਜਾਂ ਜਿਹੜੇ ਦਰਸ਼ਕ ਨੇ, ਦੇਖ ਰਹੇ ਨੇ, ਸੁਣ ਰਹੇ ਨੇ, ਜੇ ਤੁਹਾਡੇ ਵੀ ਮਨ ਦੇ ਵਿੱਚ ਕੋਈ ਵਿਚਾਰ ਹੈਗਾ ਵੀ ਇਹ ਕੁਛ ਉਹਨਾਂ ਨੂੰ ਸਵਾਲ ਜਿਹੜਾ ਉਹ ਪੁੱਛਣ ਜਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਜਾ ਸਕਦੀਆਂ ਆ, ਤਾਂ ਜ਼ਰੂਰ ਤੁਸੀਂ ਕਾਲ ਕਰਕੇ ਜਿਹੜਾ ਉਹ ਦੱਸ ਸਕਦੇ ਆ। 408-272-5200 4082725200 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰਕੇ ਜਿਹੜੀ ਆਪਣੀ ਚੀਜ਼ ਆ, ਆਪਣੀ ਗੱਲ ਆ, ਉਹ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਆ। ਹੁਣ ਜੇ ਆਪਾਂ ਗੱਲ ਕਰੀਏ ਜਿਹੜੇ ਪ੍ਰੀਵੀਅਸਲੀ ਜਿਹੜੇ ਫਾਰਮ ਬਿੱਲ ਜਿਹੜਾ ਰਾਈਟ ਨਾਓ ਚੱਲ ਰਿਹਾ ਹੈਗਾ, ਤੁਸੀਂ ਕਿਹੜੇ ਚੇਂਜਸ ਦੇਖਣਾ ਚਾਹੁੰਦੇ ਆ? ਤੁਹਾਡੀ ਆਰਗੇਨਾਈਜੇਸ਼ਨ ਦੀਆਂ ਓਵਰਆਲ ਜਿਹੜੇ ਫਾਰਮਰਸ ਆ, ਉਹਨਾਂ ਦੀਆਂ ਕਿੱਦਾਂ ਦੀਆਂ ਇਸ ਟਾਈਮ ਮੰਗਾਂ ਨੇ ਜਿਹੜੀਆਂ ਵਾਸ਼ਿੰਗਟਨ DC ਨੂੰ ਇਹ ਸੁਣਾਉਣਾ ਚਾਹੁੰਦੇ ਨੇ? ਦੇਖੋ ਨਹੀਂ, ਜਿਹੜੀ ਮੰਗ ਆ, ਜਦੋਂ ਆਪਾਂ ਫਾਰਮ ਬਿੱਲ ਐਜ਼ ਅ ਹੋਲ ਗੱਲ ਕਰਦੇ ਆ ਨਾ, ਤਾਂ ਕਾਫੀ ਵੱਡੀ, ਜਿਵੇਂ ਆਪਾਂ ਕਰ ਹੀ ਚੁੱਕੇ ਆ ਵੀ ਫਾਰਮ ਬਿੱਲ ਐਜ਼ ਅ ਹੋਲ ਬਹੁਤ ਵੱਡੀ ਚੀਜ਼ ਹੈ ਨਾ। ਉਹਦੇ ਵਿੱਚ ਕੋਈ ਸਪੈਸ਼ਲ ਜੇ ਡਿਮਾਂਡ ਰੱਖਣੀ ਜ਼ਰੂਰ ਰੱਖ ਸਕਦੇ ਆ ਆਪਾਂ, ਪਰ ਜੇ ਆਪਾਂ ਦੇਖੀਏ, ਮੇਰਾ ਮੰਨਣਾ ਇਹ ਆ ਵੀ ਜਦੋਂ ਆਪਾਂ ਕਹਿੰਦੇ ਨਾ ਵੀ ਜਿਵੇਂ ਵੀ ਗੇਅਰ ਬਾਕਸ ਹੁੰਦਾ ਇੱਕ, ਤੇ ਉਹਦੇ ਬੈਲੈਂਸ ਚੱਲਦਾ ਸੀ ਹੁਣ ਤੱਕ। ਜਦੋਂ ਫਾਰਮ ਬਿੱਲ ਸ਼ੁਰੂ ਹੋਇਆ ਸੀ, ਉਦੋਂ ਇਹ ਫਾਰਮਰਸ ਨੂੰ ਟੈਂਡ ਸੀਗਾ, ਸਪੋਰਟ ਕਰਦਾ ਹੁੰਦਾ ਸੀ, ਠੀਕ ਹੈ, ਫਾਰਮਰ ਫਰੈਂਡਲੀ ਹੁੰਦਾ ਸੀ। ਹੌਲੀ ਹੌਲੀ ਇਹ ਪਿਛਲੇ 80-85 ਸਾਲਾਂ 'ਚ ਇਨਵਾਇਰਨਮੈਂਟ ਫਰੈਂਡਲੀ ਹੋ ਗਿਆ, ਠੀਕ ਹੈ ਜੀ। ਹੁਣ ਹਰੇਕ ਸਾਲ ਆ ਜਿਹੜੀ ਇਹ ਤਿੰਨ, ਆਪਾਂ ਅੱਗੇ ਵੀ ਗੱਲ ਕੀਤੀ ਆ ਵੀ ਫਾਰਮਰਸ ਨੇ ਤੇ ਹੰਗਰੀ ਆ ਤੇ ਇਨਵਾਇਰਨਮੈਂਟ, ਤਿੰਨ ਇਹਦੇ ਮੇਨ ਜਿਹੜੇ ਹੈਗੇ ਨੇ ਡਿਪਾਰਟਮੈਂਟ, ਹਨਾ, ਉਹ ਆਪਸ 'ਚ ਇੰਨੀ ਖਿੱਚੋਤਾਣ ਆ ਨਾ, ਉਹ ਗੱਡੀ ਚੱਲ ਨਹੀਂ ਰਹੀ, ਬੈਲੈਂਸ ਨਹੀਂ ਹੈ, ਬਹੁਤ ਜ਼ਿਆਦਾ ਲੜਾਈ ਆ।
ਜਦੋਂ ਹੁਣ ਆਪਾਂ ਗੱਲ ਕੀਤੀ ਆ 100 ਬਿਲੀਅਨ ਦਾ ਪਿਛਲੇ ਸਾਲ ਹਰੇਕ ਸਾਲ ਦਾ ਬਜਟ ਸੀਗਾ, ਜਿਵੇਂ ਆਪਾਂ ਗੱਲ 450 ਦਾ ਹਨਾ, 100 ਬਿਲੀਅਨ ਦਾ ਹੋ ਜਾਂਦਾ ਸਾਲ ਦਾ, ਤੇ ਹੁਣ ਪ੍ਰੋਜੈਕਟਡ ਤੁਸੀਂ ਦੱਸ ਰਹੇ ਆ ਵੀ 140 ਬਿਲੀਅਨ ਹੋ ਜਾਣਾ ਹਨਾ। ਤੇ ਇਹ 140 ਬਿਲੀਅਨ ਲੱਗਣਾ ਕਿੱਥੇ ਆ? ਇਹ ਹੁਣ ਇਹ ਤਿੰਨਾਂ ਅਦਾਰਿਆਂ ਦੀ ਗੱਲ ਕਰ ਰਹੇ, ਜਿਹੜਾ ਕਿਹਨੂੰ ਕਿੰਨਾ ਮਿਲੇ। ਹਾਂ ਦੇਖੋ, ਜਿਹੜਾ ਜਨਰਲੀ ਸਪੀਕਿੰਗ ਹੁੰਦਾ, ਹੰਗਰੀ ਵਾਲਾ ਜਿਹੜਾ ਪਾਰਟ ਆ ਨਾ, ਜੇ ਤਾਂ ਉਹ ਡੈਮੋਕ੍ਰੈਟ ਨੇ ਮੈਜੋਰਟੀ ਚ ਕਮੇਟੀ ਉਹਨਾਂ ਦੀ, ਹਾਂ, ਫਿਰ ਤਾਂ ਉੱਥੇ ਫੰਡਿੰਗ ਬਹੁਤ ਜਾਂਦੀ ਹੈ। ਵੀ ਸਨੈਪ ਨਿਊਟ੍ਰੀਸ਼ਨ ਉਧਰਲੇ ਪਾਸੇ ਪ੍ਰੋਗਰਾਮ ਠੀਕ ਹੈ। ਜੇ ਰਿਪਬਲਿਕਨ ਹੁੰਦੇ ਉਹ ਉਧਰਲੇ ਪਾਸਿਓਂ ਕੱਟ ਕਰਦੇ ਆ, ਇਹ ਟ੍ਰੈਡੀਸ਼ਨਲੀ ਦੇਖਿਆ ਗਿਆ। ਠੀਕ ਹੈ ਜੀ, ਉਹਨਾਂ ਦਾ ਜ਼ਿਆਦਾ ਫਾਰਮਰਸ ਨੂੰ ਉੱਥੇ ਹੋਰ ਨਾ ਕਿਸੇ ਪ੍ਰੋਗਰਾਮ 'ਚ ਜ਼ਿਆਦਾ ਆ ਜਾਂਦੇ। ਠੀਕ ਹੈ ਜੀ, ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਗਲਤ ਹੈ ਸਹੀ ਆ, ਸਭ ਦਾ ਆਪਦਾ ਨਜ਼ਰੀਆ, ਕਦੀ ਇੱਧਰ ਸਬਸਿਡੀ ਵਧਾ ਦਿੰਦੇ, ਕਦੀ ਉੱਧਰ ਵੱਧ ਜਾਂਦੀ ਹੈ। ਠੀਕ ਹੈ, ਬਟ ਜੇ ਲੇਟਲੀ ਇਹ ਦੇਖਿਆ ਗਿਆ ਜਿਹੜੇ এনवायरमेंटਲ ਵਾਲੇ ਨੇ ਨਾ, ਇਹ ਕਾਫੀ ਜ਼ਿਆਦਾ ਇਨਫਲੂਐਂਸ ਕਰ ਰਹੇ ਆ ਚੀਜ਼ਾਂ ਨੂੰ। ਹੁਣ ਜਿਹੜਾ ਸਾਡਾ ਮੇਨਲੀ ਤਾਂ ਟਾਰਗੇਟ ਇਹ ਹੋਣਾ ਚਾਹੀਦਾ ਵੀ ਇਹ ਸਾਰੇ ਬੈਲੈਂਸ ਰਹਿਣ। ਆਪਾਂ ਇਹ ਨਹੀਂ ਕਹਿੰਦੇ ਵੀ ਫਾਰਮਰਸ ਨੂੰ ਦੇ ਦਿਓ, ਇਹਨਾਂ এনवायरमेंट ਦੀ ਫਿਕਰ ਹੀ ਨਾ ਕਰੋ ਕੋਈ, ਜਾਂ ਤੁਸੀਂ ਪ੍ਰੋਗਰਾਮ ਘਟਾ ਦਿਓ। ਫੂਡ ਸਿਕਿਉਰਿਟੀ ਬੇਸਿਕਲੀ ਫਾਰਮ ਬਿੱਲ ਕਿਉਂ ਬਣਿਆ ਸੀ? ਫੂਡ ਸਿਕਿਉਰਿਟੀ ਲਈ ਬਣਿਆ ਸੀ। ਬਿਲਕੁਲ, ਕਿ ਹਰੇਕ ਅਮਰੀਕਨ ਨੂੰ ਫੂਡ ਸਿਕਿਉਰਿਟੀ ਹੋ। ਠੀਕ ਹੈ ਜੀ, ਫਿਕਰ ਨਾ ਕਰਨੀ ਪਵੇ। ਬੇਸਡ ਔਨ ਨੰਬਰਸ 10% ਅਮਰੀਕਨ ਹਜੇ ਵੀ ਹੈਗਾ ਜਿਨ੍ਹਾਂ ਕੋਲ ਖਾਣ ਨੂੰ ਨਹੀਂ ਹੁੰਦਾ ਪੂਰਾ ਜਿੰਨਾ ਉਹਨਾਂ ਨੂੰ ਚਾਹੀਦਾ, ਜਿੰਨੀ ਨਿਊਟ੍ਰੀਸ਼ਨ ਚਾਹੀਦੀ ਉਹ ਮਿਲ ਨਹੀਂ ਰਹੀ। ਠੀਕ ਹੈ ਜੀ, ਤੇ ਉਹ ਉਸ ਨੂੰ ਚੱਲਦੇ ਰੱਖਣ ਲਈ ਇਹ ਤਾਂ ਫਾਰਮ ਬਿੱਲ ਦੇ ਵਿੱਚ ਇਹ ਤਾਂ ਹੈਗਾ ਹੀ ਆ ਵੀ ਉਹਨਾਂ ਲਈ ਬਜਟ ਛੱਡਣੇ ਹੀ ਪੈਣੇ ਨੇ ਹਨਾ, ਤੇ ਉਹ ਟੋਟਲੀ ਫਾਈਨ, ਕੋਈ ਪ੍ਰੋਬਲਮ ਨਹੀਂ ਹੈ। ਬਟ ਗੱਲ ਉੱਥੇ ਆ ਜਾਂਦੀ ਹੈ ਵੀ ਜਿਵੇਂ ਮੈਂ ਅੱਗੇ ਪਹਿਲਾਂ ਕਹਿ ਚੁੱਕਿਆ ਵੀ ਪਹਿਲਾਂ ਫਾਰਮਰ ਫਰੈਂਡਲੀ ਹੁੰਦੇ ਸੀ, ਹੁਣ এনवायरमेंट ਫਰੈਂਡਲੀ। ਜਿਹੜਾ ਫਾਰਮ ਬਿੱਲ ਐਜ਼ ਅ ਹੋਲ ਆ ਨਾ, ਉਹ ਵਧੀਆ ਬੈਲੈਂਸ ਚੱਲਣਾ ਚਾਹੀਦਾ। ਮੇਰਾ ਇਹ ਮੰਨਣਾ ਵੀ ਫਾਰਮਰਸ ਨੂੰ ਥੋੜਾ ਜਿਹਾ ਉਦਮ ਕਰਨਾ ਚਾਹੀਦਾ ਤੇ ਆਮ ਬੰਦੇ ਨੂੰ ਵੀ, ਤਾਂ ਕਿ ਕੁਛ ਕੁ ਚੀਜ਼ਾਂ ਨੂੰ ਪੁਸ਼ ਬੈਕ ਕੀਤਾ ਜਾਵੇ ਹਨਾ। ਤੇ ਜਿਵੇਂ ਹੁਣ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਵੀ ਚਲੋ ਹੁਣ ਇਹ ਆਪਾਂ ਇਹ ਮੰਗ ਤਾਂ ਇਹ ਵੱਡੀ ਨਹੀਂ ਰੱਖ ਸਕਦੇ, ਉੱਥੇ ਜਾ ਕੇ ਤਾਂ ਬਹੁਤ ਛੋਟੀ ਆਈਟਮ ਆ, ਬਟ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਆਪਾਂ ਈਸਟਰਨ ਟੂਲੀ 'ਚ ਜਦੋਂ ਆਪਾਂ ਉੱਥੇ ਗਏ ਸੀ ਪ੍ਰੋਟੈਸਟ ਲਈ ਹਨਾ ਉਹਨਾਂ ਦੇ ਨਾਲ, ਤੇ ਉੱਥੇ ਜਦੋਂ ਰੌਲਾ ਪਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਜਿਹੜੀਆਂ ਫੀਸ ਤੇ ਪੈਨਲਟੀਜ਼ ਲਾਈਆਂ ਨੇ ਉਹਨਾਂ ਨੇ, ਮੈਨੂੰ ਲੱਗਦਾ $15-16 ਮਿਲੀਅਨ ਇਕੱਠਾ ਕਰਨਾ ਹੈ ਐਨੂਅਲੀ, ਉਹਦਾ 91% ਉਹ ਫਰੈਂਟ ਕਨਾਲ ਦੀ ਸਬਸਾਈਡੈਂਸ ਫਿਕਸ ਕਰਨ ਤੇ ਲਾਉਣਾ ਉਹਨਾਂ ਨੇ, ਦੇ ਦੇਣਾ ਫੈਡਰਲ ਨੂੰ। ਉਹ ਫੈਡਰਲ ਪ੍ਰੋਜੈਕਟ ਦੇ ਵਿੱਚ ਉਹ ਪੈਸੇ ਰਿਪੇਅਰ ਦੇ ਰਹੇ ਆ ਫਾਰਮਰ। ਹੁਣ ਜਦ ਕਿ ਇਧਰੋਂ 15 ਮਿਲੀਅਨ ਕਿੱਡੀ ਕੁ ਵੱਡੀ ਚੀਜ਼ ਆ ਫੈਡਰਲ ਲਈ। ਚੇਂਜ ਇਨ ਅ ਬਕਟ। ਹਾਂ ਠੀਕ ਆ, ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਣਾ ਐਡੇ ਵੱਡੇ, ਹੁਣ ਆਪਾਂ 1.4 ਟ੍ਰਿਲੀਅਨ ਡਾਲਰ ਦੀ ਗੱਲ ਕਰ ਰਹੇ ਸੀ, ਆਪਾਂ 15 ਮਿਲੀਅਨ ਦੇ। ਠੀਕ ਹੈ ਜੀ, ਤੇ ਉਹ ਇਹੋ ਜਿਹੀਆਂ ਚੀਜ਼ਾਂ ਨੇ ਜੇ ਆਪਾਂ ਪੁਸ਼ ਕਰਾਂਗੇ ਬੈਲੈਂਸ ਚੱਲੇ ਵੀ ਸਾਡੇ ਤੇ ਵੀ ਬੋਝ ਘੱਟ ਹੋਵੇ ਤੇ ਫਾਰਮਰ ਵੀ ਸੇਫ ਰਹਿਣ ਹਨਾ। ਤੇ ਜਿਹੜਾ ਹੁਣ ਘਾਟਾ ਪੈ ਰਿਹਾ ਦਿਨੋਂ ਦਿਨ ਚੀਜ਼ਾਂ, ਬੈਂਕਰਪਸੀਆਂ ਹੋ ਰਹੀਆਂ ਨੇ, ਉਹ ਚੀਜ਼ਾਂ ਨਾ ਹੋਣ। ਇਹ ਟਰੂ ਰਿਫਲੈਕਸ਼ਨ ਹੁੰਦੀ, ਮੇਰਾ ਆਪਦਾ ਮੰਨਣਾ ਵੀ ਜਿਹੜਾ ਫਾਰਮਰ ਦੀ ਜਿਹੜੀ ਕੰਡੀਸ਼ਨ ਆ ਜਾਂ ਆਮ ਨਿਊਟ੍ਰੀਸ਼ਨ ਜਿਹੜਾ ਹੈਗੀ ਆ ਸਟੇਟਸ ਆ ਮੁਲਕ ਦਾ, ਉਹ ਫਾਰਮ ਬਿੱਲ ਦੀ ਰਿਫਲੈਕਸ਼ਨ, ਪਿਓਰ ਰਿਫਲੈਕਸ਼ਨ ਆ ਪਿਛਲੇ 2-3 ਫਾਰਮ ਬਿੱਲਸ। ਠੀਕ ਹੈ, ਉਹਨਾਂ ਪਾਲਿਸੀਜ਼ ਦੇ ਕਰਕੇ ਇੱਥੇ ਪਹੁੰਚੇ। ਹਾਂ, ਜੇ ਹੁਣ ਆਪਾਂ ਨੂੰ ਲੱਗਦਾ ਵੀ ਆਲੇ ਦੁਆਲੇ ਚੀਜ਼ਾਂ ਪੂਰੀਆਂ ਵਧੀਆ ਨੇ, ਫਿਰ ਤਾਂ ਸਾਨੂੰ ਕਹਿਣਾ ਚਾਹੀਦਾ ਜਿਵੇਂ ਫਾਰਮ ਬਿੱਲ ਆ ਰਿਹਾ ਉਵੇਂ ਜਾਵੇ, ਕੋਈ ਬਾਹਲੀ ਚੇਂਜਸ ਦੀ ਲੋੜ ਨਹੀਂ। ਪਰ ਜੇ ਸਾਨੂੰ ਲੱਗ ਰਿਹਾ ਵੀ ਨਹੀਂ, ਵੀ ਇਹ ਤਾਂ ਠੀਕ ਨਹੀਂ ਹੋ ਰਿਹਾ, ਇਹਦਾ ਮਤਲਬ ਵੀ ਸਾਨੂੰ ਉਹ ਪਾਲਿਸੀ ਲੈਵਲ ਤੇ ਜਾ ਕੇ ਪੁਸ਼ ਕਰਨਾ ਚਾਹੀਦਾ ਵੀ ਇਹਨੂੰ ਠੀਕ ਕਰੋ। ਨਹੀਂ ਬਿਲਕੁਲ, ਇਹ ਤਾਂ ਬਿਲਕੁਲ ਇਹ ਹੁਣ ਦੇਖਣੀਆਂ ਹੀ ਜਿਹੜੀਆਂ ਚੀਜ਼ਾਂ ਨੂੰ ਪੈਣਾ ਆ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਹੇ ਆ। ਹੁਣ ਦੇਖੋ ਪਿਛਲਾ ਜਿਹੜਾ ਬਿੱਲ ਆ ਉਹ ਰਿਪਬਲਿਕਨ ਜਿਹੜੀ ਸਰਕਾਰ ਆ ਉਹਦੇ ਵੱਲੋਂ ਆਇਆ, ਹੁਣ ਡੈਮੋਕ੍ਰੇਟ ਸਰਕਾਰ ਦੇ ਵੱਲੋਂ ਆਉਣਾ ਆ। ਪਰ ਜੇ ਡਜ਼ਨਟ ਮੈਟਰ ਵੀ ਇਹ ਡੈਮੋਕ੍ਰੇਟ ਆਇਆ ਤੇ ਤਾਂ ਚੇਂਜ ਕਰਾਉਣਾ, ਤੇ ਵੀ ਰਿਪਬਲਿਕਨ ਆਏ ਤਾਂ ਆਪਾਂ ਚੇਂਜ ਨਹੀਂ ਕਰਾਉਣਾ। ਜਦੋਂ ਵੀ ਤੁਹਾਨੂੰ ਲੱਗਦਾ ਵੀ ਕਿਤੇ ਕੁਛ ਹੈ, ਉੱਥੇ ਪ੍ਰੋਬਲਮ ਆ ਰਹੀ ਆ, ਤੇ ਉਹ ਦੇਖਣਾ ਆ। ਹੁਣ ਆਪਣੇ ਕੈਲੀਫੋਰਨੀਆ ਦੇ ਵਿੱਚ ਰੌਲਾ ਪੈਂਦਾ ਹੈ ਅਰਸ਼ਦੀਪ ਸਿੰਘ ਵੀ ਜ਼ਮੀਨ ਨੂੰ ਫੈਲੋ ਛੱਡੋ, ਵੀ ਖਾਲੀ ਛੱਡਣ ਨੂੰ ਜਿਹੜੀ ਉਹ ਤਰਜੀਹ ਜਿਹੜੀ ਉਹ ਦੇਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਹੈ ਗਵਰਨਰ ਨਿਊਸਮ ਦੇ ਜਿਹੜੇ ਪਲਾਨ ਦੇ ਤਹਿਤ, ਜਾਂ ਪਾਣੀ ਦੀਆਂ ਜਿੱਦਾਂ ਤੁਸੀਂ ਫੀਸਾਂ ਤੇ ਉਹਦੀ ਜਿਹੜੀ ਫਾਈਨਸ ਦੀ ਗੱਲ ਕੀਤੀ ਆ। ਹੁਣ ਇਹਦੇ ਵਿੱਚ ਕੁਛ ਨਾ ਕੁਛ ਪਾਲਿਸੀ ਹੋਣੀ ਚਾਹੀਦੀ ਆ ਵੀ ਜਿੰਨਾ ਕਿਸਾਨਾਂ ਦੇ ਨਾਲ ਇਦਾਂ ਹੋਊਗਾ ਵੀ ਉਹਨਾਂ ਦੇ ਭਵਿੱਖ ਲਈ ਕੀ ਕਰਨਾ ਹੈ ਤੁਸੀਂ, ਵੀ ਜੇ ਉਹ ਫੈਲੋ ਛੱਡਣਗੇ ਤਾਂ ਕੀ ਕੋਈ ਉਹਨਾਂ ਨੂੰ ਕੋਈ ਸਬਸਿਡੀ ਮਿਲੂਗੀ ਕੁਝ ਸਾਲਾਂ ਦੇ ਲਈ, ਵੀ ਤਾਂ ਜੋ ਆਪਣਾ ਕਿੱਤਾ ਚੇਂਜ ਕਰ ਸਕਣ ਜਾਂ ਕਿਸੇ ਪਾਸੇ ਵੱਲ ਨੂੰ ਜਿਹੜਾ ਹੋਰ ਜਾ ਸਕਣ। ਜੇ ਪਾਣੀ ਨਹੀਂ ਹੈਗਾ, ਪਾਣੀ ਕੱਢਣਾ ਆ, ਜਾਂ ਆ ਹੁਣ ਜਿੱਦਾਂ ਪਾਣੀ ਦਾ ਮਸਲਾ ਆ, ਹੁਣ ਇੰਨੇ ਮੀਂਹ ਪੈ ਰਹੇ ਆ, ਲਗਾਤਾਰ ਪਈ ਜਾ ਰਹੇ ਆ, ਕਿੰਨਾ ਪਾਣੀ ਪ੍ਰੀਜ਼ਰਵ ਕੀਤਾ ਜਾ ਸਕਦਾ, ਕਿੰਨਾ ਥੱਲੇ
ਰੀਚਾਰਜ ਦੇ ਵਿੱਚ ਜਾ ਸਕਦਾ, ਕਿੰਨਾ ਰੈਜ਼ਰਵਾਇਰਸ ਦੇ ਵਿੱਚ ਜਿਹੜਾ ਉਹ ਜਾਵੇ। ਆਈ ਥਿੰਕ ਇਹ ਚੀਜ਼ਾਂ ਦੇ ਉੱਤੇ ਜ਼ਰੂਰ ਜ਼ਿਆਦਾ ਜਿਹੜੀ ਗੱਲ ਉਹ ਹੋਣੀ ਚਾਹੀਦੀ ਇਹੋ ਜਿਹੇ ਬੰਨਾਂ ਦੇ ਵਿੱਚ। ਨਹੀਂ ਬਿਲਕੁਲ, ਇਹ ਨਾ ਇਹ ਇੱਕ ਪੁਆਇੰਟ ਤਾਂ ਸਾਡਾ ਇਹੀ ਹੋਣਾ ਵੀ ਜਦੋਂ ਅਸੀਂ ਰੱਖਣਾ ਉੱਥੇ ਵੀ ਜਿਹੜਾ ਵੈਸਟ ਦੇ ਵਿੱਚ ਡਰਾਟ ਜਾਂ ਜਿਹੜਾ ਹੁਣ ਇਨਵਾਇਰਮੈਂਟ ਬਣਦਾ ਜਾਂਦਾ ਹੈ ਨਾ, ਵੀ ਸਾਈਕਲਸ ਆਉਂਦਾ 5-7 ਸਾਲ ਲੰਘ ਜਾਂਦੇ ਆ ਸੋਕੇ ਦੇ, ਫਿਰ 5 ਸਾਲਾਂ ਬਾਅਦ ਮੀਂਹ ਪੈਂਦਾ ਬਹੁਤ ਜ਼ਿਆਦਾ। ਇਹਨਾਂ ਚੀਜ਼ਾਂ ਨੂੰ ਫਾਰਮ ਬਿੱਲ ਦੇ ਵਿੱਚ ਕੰਸੀਡਰ ਕਰਨਾ ਚਾਹੀਦਾ ਐਜ਼ ਅ ਹੋਲ ਫॉर ਟੋਟਲ ਵੈਸਟ, ਹੈ ਨਾ, ਸਾਊਥ ਵੈਸਟ ਸਪੈਸ਼ਲੀ। ਚਲੋ ਨਾਰਥ 'ਚ ਤਾਂ ਫਿਰ ਵੀ ਕਾਫੀ ਮੀਂਹ ਮੂੰਹ ਪੈ ਜਾਂਦੇ ਆ। ਜਿਹੜਾ ਆਪਾਂ ਆਪਣੇ ਏਰੀਏ ਦੀ ਗੱਲ ਕਰਨੀ ਆ, ਹੈ ਨਾ, ਬਾਕੀਆਂ ਨੇ ਆਪਦੇ ਏਰੀਏ ਦੀ ਕੋਈ, ਕਿਸੇ ਦੀ ਕੋਈ ਸਮੱਸਿਆ, ਕਿਸੇ ਦੀ ਕੋਈ ਆ। ਤੇ ਇਹ ਗੱਲ ਬਿਲਕੁਲ ਸਹੀ ਆ। ਇਹਦਾ ਜਿਵੇਂ ਹੁਣ ਅੱਗੇ ਵੀ ਆਪਾਂ ਗੱਲ ਕਰਦੇ ਸੀਗੇ ਜਦੋਂ ਆਪਾਂ ਉਹਦੀ ਈਸਟਰਨ ਟੂਲੀ ਦੀ ਗੱਲ ਕੀਤੀ ਸੀਗੀ ਵੀ 70,000 ਏਕੜ ਵਾਈਟ ਲੈਂਡ ਆ, ਤੇ ਜੇ 30,000 ਨੂੰ ਵੀ ਏਕੜ ਲਾਈਏ ਤਾਂ $2.1 ਬਿਲੀਅਨ ਬਣ ਗਿਆ, ਹੈ ਨਾ, ਉਹਦੀ ਵਰਥ। ਜੇ ਉਹ ਲੈਂਡ ਹੀ ਫੈਲੋ ਛੱਡਤੀ ਤੇ ਉਹ ਬੈਂਕਾਂ ਨੂੰ ਕਿੱਥੇ ਕਿਹਨੇ ਪੈਸੇ ਮੋੜਨੇ ਆ? ਕਾਊਂਟੀ ਜਿਹੜੇ $2.1 ਬਿਲੀਅਨ ਤੇ ਟੈਕਸ ਲੈ ਰਹੀ ਆ, ਕਾਊਂਟੀ ਦਾ ਬਜਟ ਕਿਵੇਂ ਚੱਲੂਗਾ ਲੇਟਰ ਔਨ, ਹੈ ਨਾ? ਸੋ ਲੈਂਡ ਖਾਲੀ ਛੱਡਣੀ is not basically the solution, ਹੈ ਨਾ? ਤੇ ਵੀ ਉਹਦੇ ਲਈ ਫੈਡਰਲ 'ਚ ਕੀ ਪ੍ਰੋਗਰਾਮ ਹੋ ਸਕਦੇ ਆ, ਕਿਹੋ ਜਿਹੀਆਂ ਚੀਜ਼ਾਂ ਆ ਸਕਦੀਆਂ ਵਿੱਚ, ਉਹ ਕਿਵੇਂ ਹੈਲਪ ਕਰ ਸਕਦੇ ਆ, ਹੈ ਨਾ, ਤਾਂ ਕਿ ਕਮਿਊਨਿਟੀਜ਼ ਅਲਾਈਵ ਰਹਿਣ। ਇਹ ਬਹੁਤ ਵੱਡਾ ਚੈਲੰਜ ਬਣ ਚੁੱਕਿਆ ਹੁਣ। ਤੇ ਹੁਣ ਦੇਖਦੇ ਹਾਂ ਵੀ ਉੱਥੇ ਜਾ ਕੇ ਕਿਹੋ ਜਿਹਾ ਰਿਸਪੌਂਸ ਆਉਂਦਾ। ਬਾਕੀ ਜਿਹੜੇ ਆਪਣੇ ਲੋਕਲ ਰਿਪਰੈਜ਼ੈਂਟੇਟਿਵਸ ਹੈਗੇ ਨੇ ਉੱਥੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਉਹਨਾਂ ਨੂੰ ਵੀ ਇਹੀ ਗੱਲ ਦੱਸਾਂਗੇ, ਲਿਖਤੀ ਮੰਗ ਪੱਤਰ ਦੇਵਾਂਗੇ, ਹੈ ਨਾ। ਤੇ ਬਾਕੀ ਬੰਦੇ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਦੇਖੋ ਕਿੰਨਾ ਇੰਪੈਕਟ ਹੁੰਦਾ, ਹੈ ਨਾ। ਜੀ ਜੀ, ਆਪਾਂ ਇੱਥੇ ਇੱਕ ਅਰਸ਼ਦੀਪ ਸਿੰਘ ਬ੍ਰੇਕ ਲਾ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਇੱਦਾਂ ਹੀ ਜਿਹੜੀ ਰੈਲੀ ਨੂੰ ਲੈ ਕੇ, ਫਾਰਮ ਬਿੱਲ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਕਰਾਂਗੇ। ਮੌਸਮ ਦੇ ਮਿਜ਼ਾਜ ਨੂੰ ਲੈ ਕੇ ਵੀ ਆਪਾਂ ਜਿਹੜੀਆਂ ਉਹ ਗੱਲਾਂ ਕਰਦੇ ਹਾਂ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਸਾਰੇ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਫਾਰਮਿੰਗ ਪ੍ਰੋਗਰਾਮ ਚੱਲ ਰਿਹਾ ਹੈ। ਅਰਸ਼ਦੀਪ ਸਿੰਘ ਮੇਰੇ ਨਾਲ ਜੁੜੇ ਹੋਏ ਨੇ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਨਾਲ ਫਰੈਜ਼ਨੋ ਸਟੇਟ ਤੋਂ ਇਸ ਟਾਈਮ ਡਾਕਟਰ ਗੁਰਰੀਤ ਬਰਾੜ ਹੁਣੀ ਜਿਹੜੇ ਉਹ ਜੁੜ ਚੁੱਕੇ ਨੇ। ਡਾਕਟਰ ਬਰਾੜ ਖੇਤੀਬਾੜੀ ਦੇ ਡਾਕਟਰ ਨੇ, ਆਪਾਂ ਕਹਿ ਸਕਦੇ ਹਾਂ। ਸੋ ਉਸ ਦੇ ਵਿੱਚ ਉਹ ਪੜ੍ਹਾਉਂਦੇ ਨੇ, ਉਹਦੇ ਬਾਰੇ ਜਾਣਕਾਰੀਆਂ ਜਿਹੜੀਆਂ ਉਹ ਆਪਾਂ ਨੂੰ ਆ ਕੇ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਉੱਤੇ ਆ ਕੇ ਵੀ ਦਿੰਦੇ ਰਹੇ ਨੇ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕੁਛ ਮੌਸਮ ਨੂੰ ਲੈ ਕੇ ਜਿਹੜੀਆਂ ਉਹ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਡਾਕਟਰ ਬਰਾੜ ਜੀ ਇਹਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਬਰਾੜ ਜੇ ਗੱਲ ਕਰੀਏ ਹੁਣ ਇਹਨਾਂ ਦਿਨਾਂ ਦੇ ਵਿੱਚ ਇੰਨਾ ਮੀਂਹ ਪੈ ਜਾਣਾ, ਸਟਾਰਮ ਆਉਣਾ ਤੇ ਬਲੂਮ ਦਾ ਟਾਈਮ ਹੋਵੇ ਤੇ ਕਾਫੀ ਜਿਹੜਾ ਇਸ ਟਾਈਮ ਫਾਰਮਰਸ ਦੇ ਲਈ ਚੁਣੌਤੀ ਭਰਪੂਰ ਸਮਾਂ ਹੈ। ਜੀ ਦੇਖੋ, ਹਰ ਸਾਲ ਹੀ ਬਲੂਮ ਦੇ ਟਾਈਮ ਕੁਛ ਨਾ ਕੁਛ ਕਦੇ ਫਰੋਸਟ ਇਵੈਂਟ ਹੋ ਜਾਂਦੀ ਹੈ। ਪਿਛਲੇ ਸਾਲ ਜਾਂ ਵੈਟ ਵੈਦਰ ਐਤਕੀ ਕੁਛ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਤਕਰੀਬਨ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਟੁੱਟਵੀਂ ਬਾਰਿਸ਼, ਤੇ ਇਕੱਲੇ ਬਦਾਮ ਹੀ ਨਹੀਂ ਸਗੋਂ ਬਾਕੀ ਦੇ ਜਿਹੜੇ ਸਟੋਨ ਫਰੂਟਸ ਨੇ, ਫਰੈਸ਼ ਫਰੂਟਸ, ਉਹਨਾਂ ਦੇ ਵਿੱਚ ਵੀ ਇਹੀ ਚੀਜ਼ ਹੈਗੀ ਹੈ। ਪਰ ਕੁਛ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਆਪਣਾ ਸਿੱਧਾ ਜ਼ੋਰ ਨਹੀਂ ਚੱਲਦਾ। ਜਿਵੇਂ ਕੁਦਰਤ ਨੇ ਕੋਈ ਵੀ ਕੁਦਰਤੀ ਵਰਤਾਰਾ ਜਿਹੜਾ ਹੁੰਦਾ, ਅਕਸਰ ਸਾਨੂੰ ਉਹਦੇ ਵਿੱਚ ਕੁਛ ਨਾ ਕੁਛ ਸਬਰ ਵੀ ਰੱਖਣਾ ਪੈਂਦਾ। ਪਰ ਉਹਦੇ ਵਿੱਚ ਕੁਛ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਾਂ ਅਗਾਊਂ ਤੌਰ ਦੇ ਉੱਤੇ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਜਦੋਂ ਜਨਵਰੀ ਦੇ ਵਿੱਚ ਮੈਂ ਮੁਖਾਤਬ ਹੋਇਆ ਸੀ ਇੱਕ ਵਾਰ ਕਲਾਈਮੇਟ ਚੇਂਜ ਦੀਆਂ ਆਪਾਂ ਉਦੋਂ ਗੱਲਾਂ ਕਰਦੇ ਸੀਗੇ, ਉਦੋਂ ਵੀ ਇਹੀ ਲੱਗਦਾ, ਹਾਂਜੀ, ਉਦੋਂ ਵੀ ਇਹੀ ਹੁੰਦਾ ਕਿ ਜਿਹੜਾ ਇੱਕ ਪ੍ਰੋਗਰਾਮ ਹੈ ਖਾਸ ਤੌਰ ਦੇ ਉੱਤੇ, ਇਹ ਜਿਹੜਾ ਵੈਦਰ ਹੈ ਇਹਦੇ ਨਾਲ ਜੇ ਗੜੇ ਪੈਂਦੇ ਹੈ ਜਾਂ ਕਿਤੇ ਨਾ ਕਿਤੇ ਸਨੋ ਵਾਲੀ ਸਥਿਤੀ ਆਉਂਦੀ ਹੈ ਤਾਂ ਫੁੱਲ ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੇ ਆ ਘੱਟ ਟੈਂਪਰੇਚਰ ਨੂੰ, ਜਾਂ ਜਦੋਂ ਮੀਂਹ ਪੈਂਦਾ ਤਾਂ ਫੁੱਲ ਜ਼ਿਆਦਾ ਸੈਂਸਿਟਿਵ ਹੁੰਦੇ ਨੇ। ਫੁੱਲਾਂ ਦੀ ਅਵਸਥਾ ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੀ ਹੈ। ਉਸ ਦੇ ਨਾਲ ਹੀ ਜਦੋਂ ਮੀਂਹ ਪੈਂਦਾ ਹੈ ਜਾਂ ਠੰਡ ਹੁੰਦੀ ਹੈ, ਉਦੋਂ ਮੱਖੀਆਂ ਦੀ ਐਕਟੀਵਿਟੀ ਬਹੁਤ ਘੱਟ ਜਾਂਦੀ ਹੈ ਤੇ ਪੋਲੀਨੇਸ਼ਨ ਓਵਰਆਲ ਘੱਟ ਜਾਂਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਭ ਕੁਛ ਹੀ ਖਰਾਬ ਹੋ ਗਿਆ ਜਾਂ ਆਪਾਂ ਦਿਲ ਹੀ ਛੱਡ ਦਈਏ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਫੈਕਟਰ ਨੇ। ਇੱਕ ਤਾਂ ਇਹ ਹੈ ਕਿ ਤੁਹਾਡੀ ਵੈਰਾਈਟੀ ਕਿਹੜੇ ਸਮੇਂ ਉਹ ਬਲੂਮ ਤੇ ਸ਼ੁਰੂ ਹੋਈ, ਕਿਹੜੇ ਸਮੇਂ ਉਹ ਪਿੰਕ ਬਡ ਸਟੇਜ ਤੇ ਆਈ ਤੇ ਕਿਹੜੇ ਸਮੇਂ ਉਹਦਾ ਬਲੂਮ ਦਾ ਟਾਈਮ ਸੀਗਾ। ਸੋ ਵੈਰਾਈਟੀਆਂ ਦੇ ਬਲੂਮ ਦਾ ਸਮਾਂ ਵੀ ਤਕਰੀਬਨ 2 ਹਫ਼ਤੇ ਲੰਬਾ ਹੁੰਦਾ ਹੈ ਤੇ ਵੱਖ-ਵੱਖ ਵੈਰਾਈਟੀਆਂ ਵੱਖ-ਵੱਖ ਸਮੇਂ ਦੇ ਉੱਤੇ ਬਲੂਮ ਕਰਦੀਆਂ ਨੇ। ਸੋ ਦੂਸਰੀ ਗੱਲ ਇਹ ਹੈ ਕਿ ਜੇਕਰ ਇਸ ਤਰ੍ਹਾਂ ਦਾ ਪ੍ਰਕੋਪ ਆਉਂਦਾ ਹੈ, ਤੁਹਾਡੇ ਫੁੱਲ ਪੱਤੀਆਂ ਝੜ ਜਾਂਦੀਆਂ ਨੇ, ਤਾਂ ਇਹ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਜਿੰਨੇ ਫੁੱਲ ਬੂਟੇ ਦੇ ਉੱਤੇ ਲੱਗਦੇ ਆ ਉਹ ਮੁਕੰਮਲ ਦੇ ਮੁਕੰਮਲ ਸਾਰੇ ਦੇ ਸਾਰੇ ਦਾ ਨਟ ਜਾਂ ਫਲ ਨਹੀਂ ਬਣਨਾ ਹੁੰਦਾ। ਉਹਦੇ ਚੋਂ ਤਕਰੀਬਨ ਬਦਾਮਾਂ ਦੇ ਵਿੱਚ 25 ਤੋਂ 35% ਦੇ ਕਰੀਬ ਉਹ ਨਟ ਸੈੱਟ ਹੁੰਦਾ। ਠੀਕ ਹੈ। ਸੋ ਬੂਟਾ ਕਿਸੇ ਹੱਦ ਤੱਕ ਐਡਜਸਟ ਵੀ ਕਰਦਾ ਹੈ। ਸੋ ਇਸ ਕਰਕੇ ਇਹ ਬਹੁਤ ਹੀ ਅਗਾਊਂ ਪ੍ਰੀਮੈਚੁਰ ਹੋਊਗਾ ਜੇ ਆਪਾਂ ਕੋਈ ਸਿੱਟਾ ਕੱਢੀਏ ਕਿ ਐਤਕੀ ਓਵਰਆਲ ਇੰਡਸਟਰੀ ਵਾਈਡ ਕਿਹੜੀ ਥਾਂ ਦੇ ਉੱਤੇ ਕਿੰਨੇ % ਝਾੜ ਘੱਟ ਸਕਦਾ ਹੈ ਜਾਂ ਨੁਕਸਾਨ ਹੋ ਸਕਦਾ ਹੈ। ਉਹਦੇ ਵਾਸਤੇ ਜਿਹੜੀ ਆਪਣੀ ਚੀਜ਼ ਹੈਗੀ ਹੈ ਕਰਨ ਦੇ ਲਈ, ਉਹ ਇਹ ਹੈ ਕਿ ਆਪਾਂ ਕਿਉਂਕਿ ਇਹਦਾ ਸਿੱਧਾ ਸੰਬੰਧ ਫੰਗਲ ਬਿਮਾਰੀਆਂ ਦੇ ਨਾਲ ਹੁੰਦਾ। ਜਦੋਂ ਮੋਇਸਚਰ ਰਹਿੰਦਾ ਹੈ ਤੇ ਤਾਪਮਾਨ ਦਿਨ ਦਾ 55-60 ਡਿਗਰੀ ਹੋ ਜਾਂਦਾ ਹੈ, ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ, ਤਾਂ ਉਦੋਂ ਜਿਹੜੀਆਂ ਉੱਲੀ ਵਾਲੀਆਂ ਬਿਮਾਰੀਆਂ ਨੇ ਉਹ ਸਿਰ ਚੁੱਕਦੀਆਂ ਨੇ। ਆਪਾਂ ਨੂੰ ਪਤਾ ਹੈ ਬਲੂਮ ਦੇ ਟਾਈਮ ਆਪਾਂ ਉੱਲੀ ਨਾਸ਼ਕ ਬਿਮਾਰੀਆਂ ਦਾ ਸਪਰੇ ਪ੍ਰੋਗਰਾਮ ਆਪਾਂ ਕਰਦੇ ਹਾਂ। ਸੋ ਉਸ ਸਪਰੇ ਪ੍ਰੋਗਰਾਮ ਦੇ ਉੱਤੇ ਜੇ ਆਪਾਂ ਪ੍ਰੋਪਰ ਧਿਆਨ ਦਿੰਦੇ ਹਾਂ, ਮੀਂਹ ਤੋਂ ਪਹਿਲਾਂ ਆਪਾਂ ਕੀਤਾ ਹੋਇਆ, ਤਾਂ ਆਪਾਂ ਨੂੰ 2 ਹਫ਼ਤੇ ਦਾ ਉਹ ਮਿਲ ਜਾਂਦਾ ਟਾਈਮ। ਤੇ ਉਸ ਤੋਂ ਬਾਅਦ ਹੁਣ ਜੇਕਰ ਆਪਾਂ ਜਦੋਂ ਵੀ ਧੁੱਪ ਨਿਕਲਦੀਆਂ ਨੇ ਤੇ ਮੌਸਮ ਖੁਸ਼ਗਵਾਰ ਹੁੰਦਾ ਤੇ ਨਾਲ ਦੀ ਨਾਲ ਹੀ ਆਪਣੇ ਇਕੁਇਪਮੈਂਟ ਵਿੱਚ ਜਾ ਸਕਦਾ ਹੈ, ਜ਼ਮੀਨ ਦੇ ਵਿੱਚੋਂ ਪਾਣੀ ਜੀਰਦਾ, ਤਾਂ ਆਪਾਂ ਨੂੰ ਪੈਟਲ ਪਾਵਰ ਵਾਲੀ ਸਪਰੇ ਉਹਦੇ ਉੱਤੇ ਵੀ ਉਸੇ ਤਰ੍ਹਾਂ ਨਾਲ ਪ੍ਰੋਗਰਾਮ ਦੇ ਉੱਤੇ ਜ਼ੋਰ ਦੇਣਾ ਚਾਹੀਦਾ। ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ ਜਾਂ ਆਪਣੇ ਹੱਥ ਦੇ ਵਿੱਚ ਹੈਗੀਆਂ ਨੇ ਜੀ। ਡਾਕਟਰ ਬਰਾੜ, ਜਿਹੜੀ ਇੱਕ ਆਪਾਂ ਗੱਲ ਕੀਤੀ ਸੀਗੀ ਇਹਦੀ, ਮੈਂ ਉਹੀ ਪੁੱਛਣ ਲੱਗਿਆ ਸੀਗਾ ਵੀ ਜਿੰਨਾ ਹੁਣ ਮੀਂਹ ਪੈ ਚੁੱਕਿਆ, ਕਈ ਤਾਂ ਜਿਹੜੇ ਖੇਤ ਨੇ ਉਹ ਬਹੁਤ ਹੀ ਜ਼ਿਆਦਾ ਗਿੱਲੇ ਨੇ, ਹਨਾ, ਉੱਥੇ ਇਕਵਿਪਮੈਂਟ ਲਿਜਾ ਹੀ ਨਹੀਂ ਸਕਦੇ ਹਜੇ ਆਪਾਂ। ਜੇ ਇਕਵਿਪਮੈਂਟ ਨਹੀਂ ਜਾਂਦਾ, ਇਦੋਂ ਬਿਨਾਂ ਕੋਈ ਹੋਰ ਕੀ ਆਮ ਫਾਰਮਰ ਕਰ ਸਕਦਾ ਹੈ? ਦੇਖੋ, ਦੂਸਰੀ ਚੀਜ਼, ਮੈਂ ਕਈ ਫਾਰਮਰ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਕਿ
ਜਿਹੜੀ ਏਰੀਅਲ ਸਪਰੇ ਇੱਕ ਦੂਜਾ ਆਪਸ਼ਨ ਹੁੰਦੀ ਹੈ, ਉਹ ਕਿਸੇ ਕਿਸੇ ਕਾਉਂਟੀ ਦੇ ਵਿੱਚ ਜਿੱਥੇ ਤੁਹਾਡੀਆਂ ਜਿਵੇਂ ਸਕੂਲਸ ਨੇੜੇ ਨੇ ਜਾਂ ਉਹਦੀ ਪਰਮਿਸ਼ਨ ਮਿਲਣੀ, ਉਹਦੇ ਬਾਰੇ ਉਹ ਕਾਉਂਟੀ ਤੋਂ ਪਤਾ ਲੱਗ ਸਕਦਾ ਹੈ ਜਾਂ ਇੰਡਸਟਰੀ ਦੇ ਵਿੱਚੋਂ ਕਿ ਕਿੱਥੇ ਆਪਾਂ ਏਰੀਅਲ ਸਪਰੇ ਆਪਾਂ ਕਰ ਸਕਦੇ ਹਾਂ। ਮਡੇਰਾ ਕਾਉਂਟੀ ਦੇ ਵਿੱਚ ਮੈਂ ਦੇਖਿਆ ਅਕਸਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਏਰੀਅਲ ਸਪਰੇ ਵੀ ਕੀਤੀ ਜਾ ਸਕਦੀ ਹੈ। ਸੋ ਇੱਕ ਤਾਂ ਇਹੀ ਹੈ ਕਿ ਉਹਦਾ ਦੂਸਰਾ ਅਲਟਰਨੇਟ ਤਾਂ ਇਹੀ ਹੈ ਕਿ ਏਰੀਅਲ ਸਪਰੇ ਦੇਖੀ ਜਾਵੇ ਕਿ ਜੇਕਰ ਤੁਸੀਂ ਵੱਡੀ ਏਕੜੇਜ ਹੈ ਤੇ ਤੁਸੀਂ ਇੱਦਾਂ ਦੀ ਮਿੱਟੀ ਵੀ ਇੱਦਾਂ ਦੀ ਹੈ ਕਿ ਉਹਦੇ ਵਿੱਚ ਨਹੀਂ ਇਕਵਿਪਮੈਂਟ ਵਰਤ ਸਕਦਾ। ਦੂਸਰੀ ਗੱਲ ਇਹ ਹੈ ਕਿ ਆਪਾਂ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਸਕਾਊਟਿੰਗ ਕਰਕੇ ਮੋਨੀਟਰ ਕਰਕੇ ਤੁਸੀਂ ਆਪਣਾ ਜਾਇਜ਼ਾ ਲੈ ਸਕਦੇ ਹੋ, ਅਸੈਸਮੈਂਟ ਕਰ ਸਕਦੇ ਹੋ ਕਿ ਜੇ ਬਰਾਊਨ ਰੌਟ ਹੈ ਜਾਂ ਜੈਕਟ ਰੌਟ ਹੈ, ਕਿੰਨੇ ਕੁ ਆਪਾਂ ਨੂੰ ਸਿੰਪਟਮਸ ਦਿਖ ਰਹੇ ਨੇ ਤੇ ਪਿਛਲੀ ਸਪਰੇ ਆਪਾਂ ਕਦੋਂ ਕੀਤੀ ਸੀ, ਤੇ ਆਪਾਂ ਨੂੰ ਕੁਛ ਇੱਦਾਂ ਦੇ ਪ੍ਰੋਡਕਟ ਵੀ ਹੁਣ ਮਾਰਕੀਟ ਦੇ ਵਿੱਚ ਹੈਗੇ ਨੇ ਜਿਹੜੇ ਜੇ ਇਨਫੈਕਸ਼ਨ ਹੋ ਵੀ ਜਾਂਦੀ ਹੈ ਤਾਂ ਉਹਨੂੰ ਬੈਕ ਜਾ ਕੇ ਇਨਫੈਕਸ਼ਨ ਨੂੰ ਵੀ ਕਿਲ ਕਰਨ ਵਾਲੇ। ਆਮ ਤੌਰ ਦੇ ਉੱਤੇ ਤਾਂ ਇਹ ਪ੍ਰੀਐਮਪਟਿਵ ਸਪਰੇ ਹੁੰਦੀ ਹੈ ਨਾ, ਜਿਹੜੀ ਬਲੂਮ ਟਾਈਮ ਦੇ ਉੱਤੇ, ਕਿ ਪ੍ਰੀਵੈਂਟਿਵ ਸਪਰੇ ਜਾਂ ਪ੍ਰੀਐਮਪਟਿਵ ਕਹਿ ਸਕਦੇ ਆਪਾਂ, ਜਿਹੜੀ ਆਉਣ ਵਾਲੀ ਕਿਸੇ ਵੀ ਇਨਫੈਕਸ਼ਨ ਨੂੰ, ਫੰਗਲ ਇਨਫੈਕਸ਼ਨ ਨੂੰ ਰੋਕਣ ਵਾਸਤੇ ਜਾਂ ਘਟਾਉਣ ਵਾਸਤੇ। ਪਰ ਕੁਛ ਇਹੋ ਜਿਹੇ ਪ੍ਰੋਡਕਟਸ ਵੀ ਹੈਗੇ ਨੇ, ਤੁਸੀਂ ਆਪਣੇ ਕੰਸਲਟੈਂਟ ਦੇ ਨਾਲ ਸਲਾਹ ਕਰ ਸਕਦੇ ਹੋ, ਜਿਹੜੇ ਕਿ ਪਿੱਛੇ ਜਾ ਕੇ ਫੰਗਲ ਨੂੰ ਕੰਟਰੋਲ ਕਰ ਸਕਦੇ ਆ, ਇਨਫੈਕਸ਼ਨ ਨੂੰ। ਸੋ ਇਸ ਤਰ੍ਹਾਂ ਦੀਆਂ ਆਪਸ਼ਨਸ ਵਿਚਾਰੀਆਂ ਜਾ ਸਕਦੀਆਂ ਨੇ। ਸੋ ਬਾਟਮ ਲਾਈਨ ਇਹ ਹੈ ਡਾਕਟਰ ਬਰਾੜ ਵੀ ਨਿਰਾਸ਼ਾ ਨਹੀਂ ਆਉਣ ਦੇਣੀ, ਕੋਈ ਨਹੀਂ, ਪੋਜ਼ਿਟਿਵ ਆਊਟਲੁੱਕ ਰੱਖੀਏ ਤੇ ਲੈਟਸ ਸੀ ਵੀ ਕਿੱਦਾਂ ਦਾ ਮਾਹੌਲ ਜਿਹੜਾ ਬਣਦਾ, ਫਿਰ ਉਸ ਹਿਸਾਬ ਦੇ ਨਾਲ ਆਪਾਂ ਮੈਜਰਸ ਜਿਹੜੇ ਉਹ ਕਰ ਸਕਦੇ ਹਾਂ ਵੀ ਇਹਦਾ ਆਹ ਕਰ ਲਈਏ ਤੇ ਉਹਦਾ ਦੂਜੇ ਦਾ ਜੇ ਕੁਝ ਹੋਰ ਕੀਤਾ ਜਾ ਸਕਦਾ ਤੇ ਕਰਦੇ ਰਹੀਏ। ਹਾਂਜੀ, ਇਹਦੇ ਵਿੱਚ ਮੈਂ ਇੱਕ ਚੀਜ਼, ਇਸ ਚੀਜ਼ ਉੱਭਰਦੀ ਹੈ, ਪਹਿਲਾਂ ਵੀ ਇਹੀ ਡਿਸਕਸ਼ਨ ਇੱਕ ਦਿਨ ਹੋ ਰਹੀ ਸੀਗੀ ਕਿ ਇੱਕ ਚੀਜ਼ ਇਹ ਉੱਭਰਦੀ ਹੈ ਕਿ ਹੁਣ ਆਪਾਂ ਨੂੰ ਪਹਿਲੀ ਤਾਂ ਗੱਲ, ਜਿਵੇਂ ਤੁਸੀਂ ਕਿਹਾ ਕਿ ਨਿਰਾਸ਼ਾ ਦੇ ਨਾਲ ਜਾਂ ਆਪਾਂ ਇੱਥੇ ਹੁਣ ਬੈਠ ਕੇ ਅਸੈਸਮੈਂਟ ਲਾਉਣ ਦੇ ਨਾਲ ਨਹੀਂ ਕੁਛ ਨਿਕਲਣਾ। ਉਹ ਅਸੈਸਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਰਿਪੋਰਟ ਜਦੋਂ ਆਉਣਗੀਆਂ ਸਟੇਟ ਵਾਈਡ, ਉਦੋਂ ਆਪਾਂ ਨੂੰ ਪਤਾ ਲੱਗੂਗਾ ਕਿ ਕਿੱਥੇ ਕਿਹੜੇ ਕਿਸਮ ਦਾ ਡੈਮੇਜ ਹੋਇਆ। ਪਰ ਜਿਹੜੀ ਆਪਣੇ ਹੱਥ ਵੱਸ ਐਕਸ਼ਨ, ਜਿਵੇਂ ਸਪਰੇ ਪ੍ਰੋਗਰਾਮ ਦੀ ਆਪਾਂ ਗੱਲ ਕੀਤੀ ਕਿ ਸਪਰੇ ਪ੍ਰੋਗਰਾਮ ਆਪਾਂ ਅਗਾਊਂ ਤਿਆਰ ਕਰਕੇ ਰੱਖਿਆ ਹੋਵੇ ਤੇ ਫੁੱਲ ਸਪਰੇ ਜਿਹੜੀਆਂ 3 ਸਪਰੇ 4 ਸਪਰੇ ਵਾਲਾ ਸਾਰਾ ਪ੍ਰੋਗਰਾਮ ਆਪਾਂ ਜਨਵਰੀ ਦੇ ਅਖੀਰਲੇ ਹਫਤੇ ਦੇ ਵਿੱਚ ਆਪਾਂ ਬਣਾ ਕੇ ਰੱਖਿਆ ਹੋਵੇ, ਤਾਂ ਉਹਦੇ ਵਿੱਚ ਇਹ ਹੁੰਦਾ ਕਿ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਨੂੰ ਸਾਰੀਆਂ ਦੀਆਂ ਸਾਰੀਆਂ ਸਪਰੇਜ਼ ਕਰਨੀਆਂ ਪੈ ਸਕਦੀਆਂ। ਉਹ ਕਦੋਂ ਕਰਨੀ ਹੈ, ਕਿਹੜੀ ਵਿੰਡੋ ਦੇਖਣੀ ਹੈ ਆਪਾਂ ਮੌਸਮ ਦੇ ਵਿੱਚ, ਤੇ ਉਹਦੇ ਵਿੱਚ ਫਿਰ ਇਹ ਹੁੰਦਾ ਕਿ ਜੇ ਮੌਸਮ ਠੀਕ ਰਹਿੰਦਾ, ਮੀਂਹ ਨਹੀਂ ਪੈਂਦੇ, ਤਾਂ ਫਿਰ ਇੱਕ ਇੱਕ ਕਰਕੇ ਆਪਾਂ ਉਹ ਸਪਰੇ ਘਟਾ ਸਕਦੇ ਹਾਂ ਕਿ ਇਹਦੀ ਵੀ ਨਹੀਂ ਲੋੜ ਪਈ, ਇਹਦੀ ਵੀ ਨਹੀਂ ਲੋੜ ਪਈ, ਹੁਣ ਸਿਰਫ ਆਪਾਂ ਨੂੰ ਪੈਟਲ ਫਾਲ ਵਾਲੀ ਹੀ ਕਰਨੀ ਹੈ। ਜੇਕਰ ਸੁੱਕਾ ਮੌਸਮ ਰਹਿੰਦਾ ਤਾਂ ਇਕੱਲੀ ਪੈਟਲ ਫਾਲ ਦੀ ਸਪਰੇ ਆਮ ਤੌਰ ਤੇ ਆਪਾਂ ਕਰਦੇ ਹਾਂ। ਸੋ ਕਹਿਣ ਤੋਂ ਭਾਵ ਹੈ ਕਿ ਆਪਾਂ ਅਗਾਊਂ ਤੌਰ ਦੇ ਉੱਤੇ ਇਹ ਪਲੈਨਿੰਗ ਰੱਖਿਆ ਕਰੀਏ। ਜਨਵਰੀ ਦੇ ਅਖੀਰਲੇ ਹਫਤੇ ਤੱਕ ਆਪਾਂ ਕਾਗਜ਼ ਦੇ ਉੱਤੇ ਸਾਰੇ ਦਾ ਸਾਰਾ ਮੁਕੰਮਲ ਸਪਰੇ ਪ੍ਰੋਗਰਾਮ ਬਣਾ ਕੇ ਰੱਖੀਏ, ਜਿੱਥੇ ਆਪਾਂ ਇਹ ਮੰਨ ਕੇ ਚੱਲੀਏ ਕਿ ਇੱਦਾਂ ਦਾ ਮੌਸਮ ਰਹਿਣਾ ਹੈ, ਹਰ ਰੋਜ਼ ਮੀਂਹ ਪੈਣੇ ਹੈ, ਤੇ ਫਿਰ ਆਪਾਂ ਕੀ ਕਰਨਾ। ਫਿਰ ਜੇ ਨਹੀਂ ਪੈਣਗੇ ਤਾਂ ਫਿਰ ਇੱਕ ਇੱਕ ਕਰਕੇ ਆਪਾਂ ਘਟਾ ਸਕਦੇ ਹਾਂ। ਦੂਜੀ ਗੱਲ ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਬਦਾਮਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਇਹ ਚੀਜ਼ ਅਪਲਾਈ ਹੁੰਦੀ ਹੈ ਕਿ ਬਦਾਮਾਂ ਦੀ ਖੇਤੀ ਜਦੋਂ ਆਪਾਂ ਕਰਦੇ ਹਾਂ, ਬਦਾਮਾਂ ਦੇ ਬੂਟੇ ਨੂੰ ਪਾਲਣ ਪੋਸ਼ਣ ਵਾਸਤੇ ਉਹਦੇ ਸਭ ਤੋਂ ਵੱਡਾ ਨੁਕਤਾ ਆਪਣਾ ਹੁੰਦਾ ਕਿ ਉਹਦੀ ਸਪਰ ਦੀ ਹੈਲਥ ਦੇ ਉੱਤੇ ਕੰਮ ਕਰਨਾ। ਆਪਾਂ ਹਰੇਕ ਸਪਰ ਨੂੰ ਕਿਸ ਤਰੀਕੇ ਨਾਲ ਜਿਉਂਦੀ ਰੱਖਣਾ, ਕਈ ਸਾਲ ਤੱਕ ਜਿਉਂਦੀ ਰੱਖਣਾ। ਹਰੇਕ ਸਪਰ ਦੇ ਆਲੇ ਦੁਆਲੇ ਚੰਗੇ ਪੱਤੇ ਬਣਨੇ ਚਾਹੀਦੇ ਆ, ਉਹ ਆਪਣਾ ਚੰਗੀ ਖੁਰਾਕ ਨਾਲ, ਚੰਗੇ ਪਾਣੀ ਦੇ ਨਾਲ, ਚੰਗੀ ਮੈਨੇਜਮੈਂਟ ਦੇ ਨਾਲ ਬਣਨਗੇ। ਜੇਕਰ ਆਪਾਂ ਸਾਰੇ ਟਰੀ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਸਾਰੀ ਸਪਰ ਹੈਲਥ ਦਾ ਆਪਾਂ ਧਿਆਨ ਰੱਖਦੇ ਹਾਂ ਸਾਲੋ ਸਾਲ, ਤਾਂ ਉਹ ਜਦੋਂ ਬੂਟਾ ਮੁਕੰਮਲ ਤੌਰ ਤੇ ਸਿਹਤਮੰਦ ਹੁੰਦਾ, ਤਾਂ ਫਿਰ ਆਪਾਂ ਜੇ ਐਜ਼ ਅ ਪਰਸੈਂਟੇਜ ਦੀ ਗੱਲ ਕਰੀਏ ਤਾਂ ਫਿਰ ਜੇਕਰ ਆਪਣੀਆਂ ਕੋਈ ਪੱਤੀਆਂ ਝੜਦੀਆਂ ਨੇ ਜਾਂ ਡਰੋਪ ਹੁੰਦਾ ਹੈ ਜਾਂ ਕੁਛ ਵੀ ਨੁਕਸਾਨ ਹੁੰਦਾ, ਤਾਂ ਉਹ ਬੂਟਾ ਕਾਫੀ ਹੱਦ ਤੱਕ ਕੰਪਨਸੇਟ ਕਰ ਸਕਦਾ ਇੱਕ ਹੈਲਥੀ ਟਰੀ। ਸੋ ਆਪਾਂ ਸਪਰ ਹੈਲਥ ਦੇ ਵੱਲ ਧਿਆਨ ਦੇਈਏ, ਆਪਾਂ ਉਸ ਤਕਨੀਕੀ ਤਰੀਕੇ ਦੇ ਨਾਲ ਆਪਾਂ ਪੂਰੇ ਬੂਟੇ ਦੀ ਦੇਖਭਾਲ ਕਰਨ ਦੀ ਗੱਲ ਕਰੀਏ ਜਾਂ ਉਹਦੀ ਪਲੈਨਿੰਗ ਕਰੀਏ ਕਿ ਆਪਾਂ ਸਪਰਸ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ, ਵੱਧ ਤੋਂ ਵੱਧ ਉੱਥੇ ਪੱਤੇ ਕਿਸ ਤਰੀਕੇ ਨਾਲ ਬਣਨੇ ਚਾਹੀਦੇ ਆ, ਤੇ ਬੂਟੇ ਦਾ ਕਾਰਬੋਹਾਈਡਰੇਟ ਲੈਵਲ ਹਰ ਸਾਲ ਕਿਵੇਂ ਆਪਾਂ ਮੇਨਟੇਨ ਕਰਨਾ, ਉਹਨਾਂ ਚੀਜ਼ਾਂ ਦੇ ਉੱਤੇ ਆਪਾਂ ਨੂੰ ਸੋਚਣ ਦੀ ਲੋੜ ਹੈ। ਬਿਲਕੁਲ। ਸੋ ਇਹ ਜਿਹੜੀ ਤਿਆਰੀ ਕਰਕੇ ਰੱਖਣਾ, ਆਈ ਥਿੰਕ ਇਹ ਬਹੁਤ ਅਹਿਮ ਨੁਕਤਾ ਹੈਗਾ ਵੀ ਜਦੋਂ ਜਿੱਥੇ ਵੀ ਮੌਕਾ ਮਿਲੇ, ਕਿਉਂਕਿ ਸੀਜ਼ਨ ਸ਼ੁਰੂ ਹੋਣਾ ਹੈ ਤੇ ਉਦੋਂ ਵਿੰਡੋਜ਼ ਘੱਟ ਹੁੰਦੀਆਂ, ਤੇ ਜਦੋਂ ਮੌਕਾ ਮਿਲੇ ਫਿਰ ਨਾਲ ਦੇ ਨਾਲ ਕਰ ਦੇਣਾ ਚਾਹੀਦਾ। ਹੁਣ ਇੱਥੇ ਇਹ ਵੀ ਆ ਨਾ ਡਾਕਟਰ ਬਰਾੜ ਤੇ ਅਰਸ਼ਦੀਪ ਸਿੰਘ ਵੀ, ਚਲੋ ਹੁਣ
ਜੇ ਹੁਣ ਪਾਣੀ ਜ਼ਿਆਦਾ ਪੈ ਗਿਆ ਤਾਂ ਪਾਣੀ ਘੱਟ ਲਾਉਣਾ ਪੈਣਾ ਆ ਦੂਜੇ ਪਾਸੇ, ਤੇ ਇੱਧਰ ਸਪਰੇਅ ਇੱਕ ਅੱਧੀ ਵੱਧ ਕਰਨੀ ਪੈ ਸਕਦੀ ਆ। ਸੋ ਬੈਲੈਂਸ ਜਿਹਾ ਜਿਹੜਾ ਕੁਦਰਤੀ ਤੌਰ ਦੇ ਉੱਤੇ ਬਣ ਹੀ ਜਾਂਦਾ ਕਿਤੇ ਨਾ ਕਿਤੇ। ਹਾਂਜੀ, ਨਹੀਂ ਦੇਖੋ ਦੂਸਰੀ ਗੱਲ ਇਹ ਕਿ ਪੈਨਿਕ ਕਰਕੇ ਆਪਾਂ ਇਹ ਸੋਚੀਏ ਕਿ ਆਪਾਂ ਕੋਈ ਇਹੋ ਜਿਹਾ ਪ੍ਰੋਡਕਟ ਹੁਣ ਆਪਾਂ ਸਪਰੇਅ ਕਰ ਲਈਏ ਜਾਂ ਕੁਝ ਇਹੋ ਜਿਹੀ ਚੀਜ਼ ਆਪਾਂ ਅਪਲਾਈ ਕਰ ਲਈਏ, ਤਾਂ ਉਹਦੇ ਵਿੱਚ ਤਾਂ ਇਹੀ ਹੈ ਕਿ ਜੇਕਰ ਇਦਾਂ ਦੀ ਕੋਈ ਆਪਣੀ ਓਵਰਆਲ ਝਾੜ ਘਟਦਾ ਜਾਂ ਪ੍ਰੋਡਕਟਿਵਿਟੀ ਘਟਦੀ ਹੈ ਜਾਂ ਡ੍ਰੌਪ ਹੁੰਦਾ ਫਲਾਵਰ ਦਾ, ਤੇ ਉਹਦੇ ਵਿੱਚ ਫਿਰ ਆਪਾਂ ਹੋਰ ਖਰਚੇ ਸਗੋਂ ਸਹੇੜ ਲੈਂਦੇ ਹਾਂ ਕਈ ਵਾਰੀ ਪੈਨਿਕ ਕਰਕੇ, ਕਿ ਆਪਾਂ ਆਹ ਓੜ ਪੋੜ ਕਰ ਲਈਏ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਹਾਂ ਨਾ। ਸੋ ਉਹ ਮੇਰੇ ਖਿਆਲ ਦੇ ਨਾਲ ਉਸ ਚੀਜ਼ ਦੀ ਨਹੀਂ ਲੋੜ। ਆਪਾਂ ਸਾਰੀ ਸਥਿਤੀ ਨੂੰ ਤਕਨੀਕੀ ਤੌਰ ਦੇ ਉੱਤੇ ਜਾਂਚ ਕੇ ਤੇ ਫਿਰ ਹੀ ਆਪਾਂ ਨੂੰ ਇਹ ਸਾਰੇ ਫੈਸਲੇ ਲੈਣੇ ਚਾਹੀਦੇ ਆ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਉੱਤੇ ਜਦੋਂ ਜ਼ੋਰ ਦੇਣਾ, ਆਪਾਂ ਪਾਣੀ ਦੇ ਉੱਤੇ ਜ਼ੋਰ ਦੇਣਾ, ਤਾਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਮੇਨਟੇਨ ਕਰ ਸਕਦੇ ਹੋ ਯੀਲਡ ਤੱਕ ਜਾਣ ਲਈ। ਠੀਕ ਹੈ, ਠੀਕ। ਡਾਕਟਰ ਬਰਾੜ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਵਡਮੁੱਲੀ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ। ਥੈਂਕ ਯੂ, ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਡਾਕਟਰ ਗੁਰਪ੍ਰੀਤ ਬਰਾੜ, ਜਿਨ੍ਹਾਂ ਨੇ ਆਪਾਂ ਨੂੰ ਮੌਸਮ ਦੇ ਇਸ ਚੱਕਰਵਿਊ ਦੀ ਗੱਲ ਜਿਹੜੀ ਉਹ ਆਪਾਂ ਨੂੰ ਦੱਸੀ ਵੀ ਪੈਨਿਕ ਹੋਣ ਤੋਂ ਵੀ ਭਾਈ ਜਿਹੜਾ ਉਹ ਨਾਲ ਦੇ ਨਾਲ ਬਚਣਾ ਆ। ਸੋ ਵਕਤ ਮੰਗਦੀ ਆ ਖੇਤੀ, ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਬੰਦਾ ਕਈ ਵਾਰੀ ਕਾਹਲ ਪੈ ਜਾਂਦੀ ਆ, ਪਰ ਹਾਂ ਪ੍ਰੋਐਕਟਿਵ ਰਹਿਣ ਦੇ ਵਿੱਚ ਕੋਈ ਹਰਜ ਨਹੀਂ। ਸਲਾਹ ਕਰਦੇ ਰਹੋ, ਸਿਆਣੇ ਬੰਦੇ ਦੇ ਨਾਲ ਸਲਾਹ ਕੀਤੇ ਤਾਂ ਕੋਈ ਨਾ ਕੋਈ ਜਿਹੜਾ ਤੁਹਾਨੂੰ ਇਵੈਂਚੁਅਲੀ ਫਾਇਦਾ ਹੋ ਜਾਂਦਾ ਹੈ। ਸੋ ਅਰਸ਼ਦੀਪ, ਆਪਣਾ ਪ੍ਰੋਗਰਾਮ ਦਾ ਸਮਾਂ ਵੀ ਸਮਾਪਤੀ ਵੱਲ ਨੂੰ, ਅਤੇ ਜਾਂਦੇ ਜਾਂਦੇ ਜੇ ਤੁਸੀਂ ਰੈਲੀ ਨੂੰ ਲੈ ਕੇ ਜਿਹੜੀਆਂ ਅਪਡੇਟਸ ਹੈ ਇੱਕ ਵਾਰੀ ਫੇਰ ਸ਼ੇਅਰ ਕਰ ਦਿਓ, ਵੀ ਜੇ ਕਿਸੇ ਨੇ ਅਜੇ ਵੀ ਜਾਣ ਦੀ ਕਿਸੇ ਦੀ ਇੱਛਾ ਹੈਗੀ ਹੈ, ਜੇ ਉਹ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦਾ ਹੈ ਜਾਂ ਪੱਗ ਦੇ ਕਿਸੇ ਨੇ ਮੈਂਬਰ ਬਣਨਾ ਆ, ਉਹ ਕਿੱਦਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ? ਹਾਂਜੀ, ਦੇਖੋ ਜਿਹੜੀਆਂ ਦੋ ਨੇ ਹਨਾ ਅਪਡੇਟਸ ਵੱਡੀਆਂ, ਇੱਕ ਤਾਂ ਰੈਲੀ ਲਈ ਆ, ਆਪਾਂ ਜਿੰਨੇ ਵੀ ਵੱਧ ਤੋਂ ਵੱਧ ਲੋਕ ਜਾ ਸਕੀਏ ਉੱਥੇ ਵਧੀਆ ਗੱਲ ਆ ਹਨਾ। ਤੇ ਜਿਹੜਾ ਉੱਥੇ ਰਹਿਣ ਦਾ, ਖਾਣ ਦਾ, ਜਿੰਨਾ ਵੀ ਉੱਥੇ ਦਾ ਹੈਗਾ ਖਰਚਾ, ਉਹ ਪੱਗ ਵੱਲੋਂ ਕੀਤਾ ਜਾ ਰਿਹਾ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਕਨੀ। ਤੇ ਏਅਰ ਟਿਕਟਸ ਨੇ, ਉਹਦੇ ਲਈ ਵੀ ਅਸਿਸਟੈਂਸ ਹੈਗੀ ਆ। ਜੇ ਕੋਈ ਬੰਦਾ ਨਹੀਂ ਟਿਕਟ ਸਾਰੀ ਅਫੋਰਡ ਕਰ ਸਕਦਾ ਤਾਂ ਉਹ ਵੀ ਕੰਟੈਕਟ ਕਰ ਸਕਦਾ, ਆਪਾਂ ਉਹਦੇ ਲਈ ਵੀ ਕੁਛ ਨਾ ਕੁਛ ਅਸਿਸਟੈਂਸ ਉਹਨੂੰ ਪ੍ਰੋਵਾਈਡ ਕਰ ਸਕਦੇ ਹਾਂ ਹਨਾ। ਤੇ ਜਨਰਲੀ ਜੇ ਦੇਖਿਆ ਜਾਵੇ, ਮੈਂ ਇੱਥੇ ਦੇਖਦਾ ਸੀਗਾ ਸੈਕਰਾਮੈਂਟੋ, ਫ੍ਰੈਜ਼ਨੋ, ਇਸ ਏਰੀਏ 'ਚ ਸਾਰੇ 'ਚੋਂ $500 ਦੀ ਟਿਕਟ ਆ ਰਹੀ ਹੈ ਟਿਕਟ। ਉਹਦੇ 'ਚ ਵੀ ਆਪਾਂ ਕੁਛ ਨਾ ਕੁਛ ਅਸਿਸਟੈਂਸ ਪ੍ਰੋਵਾਈਡ ਕਰ ਸਕਦੇ ਹਾਂ ਜੇ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਪਰ ਜਾਣਾ ਚਾਹੁੰਦਾ। ਪਰ ਆਪਣੀ ਸਾਰਿਆਂ ਨੂੰ ਕਾਲ ਇਹੀ ਹੈ ਵੀ ਜਾਓ, ਬਾਕੀ ਦਾ ਸਾਰਾ ਖਰਚਾ ਉੱਥੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਕਰ ਰਹੀ ਹੈ। ਤੁਸੀਂ ਮੈਨੂੰ ਕਾਲ ਕਰ ਸਕਦੇ ਆ 5594516270 ਜੇ ਤੁਹਾਨੂੰ ਕਿਸੇ ਵੀ ਹੋਰ ਚੀਜ਼ ਦੀ ਲੋੜ ਆ, ਕੋਈ ਇਨਫੋਰਮੇਸ਼ਨ ਲੈਣੀ ਆ ਰੈਲੀ ਦੇ ਬਾਬਤ, ਜਾਂ ਉੱਥੇ ਕਿਵੇਂ ਪਹੁੰਚਣਾ, ਕਿੱਥੇ ਰਹਿਣਾ, ਉਹ ਸਾਰਾ ਮੈਂ ਅਪਡੇਟ ਕਰ ਸਕਦਾ ਹੈ ਨਾ। ਤੇ ਦੂਜੀ ਗੱਲ ਆਪਣੀ ਹੈਰਾਈ ਆ ਵੀ ਪਾਗਾ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਮੈਂਬਰ ਬਣੋ ਵੱਧ ਤੋਂ ਵੱਧ ਹੈ ਨਾ। ਤੁਸੀਂ ਉਹ ਵੀ ਵੈਬਸਾਈਟ 'ਤੇ ਜਾ ਕੇ ਕਰ ਸਕਦੇ ਆ www.pagusa.com 'ਤੇ, ਜਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਵਟਸਐਪ 'ਤੇ ਕਰ ਸਕਦੇ ਆ, ਜਾਂ ਈਮੇਲ ਕਰ ਦਿਓ info@pagusa.com 'ਤੇ। ਕਿਸੇ ਵੀ ਤਰੀਕੇ ਨਾਲ ਕੰਟੈਕਟ ਕਰ ਲਓ, ਅਤੇ ਜਦੋਂ ਮੈਂਬਰ ਬਣਦੇ ਆ ਉਹਦੇ ਨਾਲ ਫਿਰ ਸਾਨੂੰ ਵੀ ਥੋੜ੍ਹਾ ਜਿਹਾ ਈਜ਼ੀ ਰਹਿੰਦਾ ਕਿਤੇ ਜਾ ਕੇ ਗੱਲ ਕਰਨੀ ਵੀ ਕਿੰਨੀ ਕੁ ਏਕਰੇਜ ਅਸੀਂ ਕਵਰ ਕਰਦੇ ਹਾਂ। ਬਾਕੀ ਸਾਰੀ ਇਨਫੋਰਮੇਸ਼ਨ ਅਸੀਂ ਫ੍ਰੀ ਪ੍ਰੋਵਾਈਡ ਕਰਦੇ ਹਾਂ, ਜਿਵੇਂ ਅੱਗੇ ਵੀ ਆਪਾਂ ਦੱਸਦੇ ਰਹਿੰਦੇ ਹਾਂ। ਜੇ ਤੁਸੀਂ ਮੈਂਬਰ ਹੋਵੋਗੇ, ਤੁਹਾਨੂੰ ਗਰੁੱਪ 'ਚ ਐਡ ਕਰਕੇ ਫਿਰ ਸਾਨੂੰ ਇਨਫੋਰਮੇਸ਼ਨ ਦੇਣੀ ਵੀ ਬਹੁਤ ਸੌਖੀ ਹੋ ਜਾਂਦੀ ਹੈ। ਜੀ ਜੀ, ਬਿਲਕੁਲ। ਸੋ ਜਿੱਦਾਂ ਆਪਾਂ ਹੁਣ ਡਾਕਟਰ ਬਰਾੜ ਨੇ ਜਿਹੜੀਆਂ ਜਾਣਕਾਰੀਆਂ ਦਿੱਤੀਆਂ, ਸੋ ਪੱਗ ਦੇ ਥਰੂ ਇੱਦਾਂ ਦੀਆਂ ਤੁਹਾਨੂੰ ਇਨਫੋਰਮੇਸ਼ਨ ਈਜ਼ੀਲੀ ਜਿਹੜੀਆਂ ਆ ਉਪਲਬਧ ਹੁੰਦੀਆਂ, ਅਤੇ ਪੰਜਾਬੀ ਰੇਡੀਓ USA ਅਪਡੇਟ ਫਾਰਮਿੰਗ ਪ੍ਰੋਗਰਾਮ ਲੈ ਕੇ ਇਸੇ ਲਈ ਜਿਹੜਾ ਉਹ ਆਉਂਦਾ ਆ, ਵੀ ਤਾਂ ਜੋ ਆਪਣੇ ਜਿਹੜੇ ਬਾਕੀ ਥਾਵਾਂ ਦੇ ਉੱਤੇ ਬੈਠੇ ਕਿਸਾਨ ਨੇ ਉਹਨਾਂ ਨੂੰ ਵੀ ਜਿਹੜਾ ਉਹ ਪਤਾ ਲੱਗਦਾ ਰਹੇ। ਇਹ ਸੀਮਤ ਨਹੀਂ ਆ ਵੀ ਇਕੱਲਾ ਅਸੀਂ ਐਲਮੰਡ ਦੀ ਗੱਲ ਕਰਨੀ ਆ ਜਾਂ ਸਿਟਰਸ ਦੀ ਜਾਂ ਪਰੂਨਾ ਦੀ ਜਾਂ ਉਹਦੀ। ਤੁਹਾਡਾ ਜੇ ਕਿਸਾਨੀ ਦੇ ਨਾਲ ਸੰਬੰਧਿਤ ਕੋਈ ਹੋਰ ਵੀ ਸਵਾਲ ਜਿਹੜੇ ਉਹ ਹੈਗੇ, ਚਾਹੇ ਤੁਸੀਂ ਡੇਅਰੀ ਫਾਰਮਰ ਵੀ ਆ ਜਾਂ ਕੋਈ ਕਿਸੇ ਵੀ ਹੋਰ ਤਰ੍ਹਾਂ ਦੀ ਕਰਦੇ, ਕੋਰਨ ਆ, ਸੋਇਆਬੀਨ ਆ, ਜਾਂ ਕੁਛ ਵੀ ਆ, ਤਾਂ ਆਪਣੇ ਕੋਲ ਮਾਹਰ ਨੇ। ਤੁਸੀਂ ਉਹਨਾਂ ਦੇ ਪ੍ਰਤੀ ਜਿਹੜੇ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ, ਚਾਹੇ ਪਹਿਲਾਂ ਪੁੱਛ ਲਿਆ ਕਰੋ ਜਾਂ ਪ੍ਰੋਗਰਾਮ ਦੇ ਦੌਰਾਨ ਵੀ ਜਿਹੜਾ ਤੁਸੀਂ ਪੁੱਛ ਸਕਦੇ ਹੈਗੇ ਆ, ਅਤੇ ਤੁਹਾਨੂੰ ਅਸੀਂ ਕਿਸੇ ਨਾ ਕਿਸੇ ਉਸ ਫੀਲਡ ਦੇ ਸੰਬੰਧਿਤ ਮਾਹਰ ਦੇ ਨਾਲ ਜਿਹੜਾ ਉਹ ਜੋੜ ਦੇਵਾਂਗੇ, ਤਾਂ ਜੋ ਤੁਹਾਡੇ ਸਵਾਲਾਂ ਦਾ ਜਿਹੜਾ ਨਿਤਾਰਾ ਆ ਉਹ ਹੋ ਸਕੇ। ਸੋ ਬਾਕੀ ਹੋਰ ਜਾਣਕਾਰੀ ਲਈ ਤੁਸੀਂ ਪੱਗ ਦੇ ਬਾਰੇ ਹੋਰ ਜਾਣਕਾਰੀ ਲਈ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਲਿਓ। ਜੇ ਨੰਬਰ ਨਹੀਂ ਨੋਟ ਕਰ ਸਕੇ ਤਾਂ ਬਾਅਦ 'ਚ ਕਾਲ ਕਰਕੇ ਅਸੀਂ ਤੁਹਾਨੂੰ ਲਿਖਵਾ ਦੇਵਾਂਗੇ। ਅਤੇ ਬਾਕੀ ਜੇ ਕੋਈ ਉੱਦਾਂ ਸਵਾਲ ਹੋਣ ਰੇਡੀਓ ਦੇ ਨਾਲ ਸੰਪਰਕ ਕਰਨਾ ਆ, ਤਾਂ ਤੁਸੀਂ 408-272-5200 ਉੱਤੇ ਸੰਪਰਕ ਕਰ ਸਕਦੇ ਆ। ਸੋ ਆਉਣ ਵਾਲੀਆਂ ਜਿਹੜੀਆਂ ਅਗਲੇ ਵੀਕ ਦੇ ਵਿੱਚ 6, 7, 8 ਨੂੰ
ਹਾਂਜੀ 3 ਦਿਨ ਜਿਹੜੀ ਆ ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਰੈਲੀ ਆ। ਤੇ ਬਾਕੀ ਜਿਹੜੇ ਉੱਧਰ ਰਹਿ ਰਹੇ ਆ, ਜਿਨ੍ਹਾਂ ਦੇ ਤੁਸੀਂ ਸਾਨੂੰ ਸੁਣ ਰਹੇ ਆ, ਦੇਖ ਰਹੇ ਆ, ਤੁਹਾਡਾ ਕੋਈ ਹੋਰ ਦੋਸਤ ਮਿੱਤਰ ਉੱਥੇ ਹੈਗਾ ਆ, ਤਾਂ ਉਹਨਾਂ ਨੂੰ ਜ਼ਰੂਰ ਕਹੋ ਵੀ ਉਹ ਜਿਹੜਾ ਫਰੀਡਮ ਪਲਾਜ਼ਾ ਦੇ ਵਿੱਚ ਪਹੁੰਚਣ। 7 ਤਰੀਕ ਨੂੰ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਮੰਗਲਵਾਰ ਨੂੰ ਅਗਲੇ ਜਿਹੜਾ ਉੱਥੇ ਰੈਲੀ ਹੋਣੀ ਆ। ਸੋ ਹੋਪਫੁਲੀ ਆਪਾਂ ਫਿਰ ਉੱਥੋਂ ਤੁਹਾਡੇ ਨਾਲ ਅਗਲਾ ਪ੍ਰੋਗਰਾਮ ਅਪਡੇਟ ਫਾਰਮਿੰਗ ਦਾ ਲੈ ਕੇ ਹਾਜ਼ਰ ਹੋਵਾਂਗੇ। ਕੀ ਉੱਥੇ ਗੱਲਾਂ ਬਾਤਾਂ ਹੋਈਆਂ, ਕਿੱਦਾਂ ਦੀ ਜਿਹੜੀ ਰੈਲੀ ਦੇ ਵਿੱਚ ਲੋਕਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ, ਇਹ ਜਾਣਕਾਰੀਆਂ ਦੇਣ ਦੀ ਤੁਹਾਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਸਾਡੀ ਕੋਸ਼ਿਸ਼ ਹੋਵੇਗੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।